ਉੱਥੇ ਮੀਂਹ ਤੇ ਥੰਡਰ ਸਟੋਰਮ ਹੋਰ ਬਹੁਤ ਜ਼ਿਆਦਾ ਜਿਹੜੇ ਪੈ ਰਹੇ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਵੀ ਹੋਰ ਜ਼ਿਆਦਾ ਜਿਹੜਾ ਮੀਂਹ ਆ ਸਕਦਾ ਹੈਗਾ ਆ। ਸੋ ਇੱਕ ਵਾਰੀ ਫੇਰ ਕਹਿੰਦੇ 10 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਇਸ ਨੇ ਤਬਾਹੀ ਮਚਾਈ ਹੈਗੀ ਆ। ਕਲਾਈਮੇਟ ਚੇਂਜ ਦਾ ਅਸਰ ਤੁਸੀਂ ਪੂਰੀ ਦੁਨੀਆ 'ਚ ਦੇਖ ਸਕਦੇ ਹੋ ਕਿ ਜਿੱਥੇ ਅੱਗਾਂ ਲੱਗ ਰਹੀਆਂ, ਫਲੱਡ ਆ ਰਹੇ ਹੈਗੇ ਆ। ਜਿਹੜੀਆਂ ਸਰਕਾਰ ਆ ਉਹ ਕੁਛ ਵੀ ਨਹੀਂ ਕਰ ਸਕੀ। ਤੁਸੀਂ ਦੇਖੋ ਵੀ ਇੰਨੀ ਤੇਜ਼ੀ ਦੇ ਨਾਲ ਇਹ ਜਿਹੜਾ ਵਾਪਰਿਆ ਤੇ ਅਨਫੋਰਚੂਨੇਟਲੀ ਵਾਪਰਿਆ ਵੀ ਇਹ ਰਾਤ ਦੇ ਸਮੇਂ ਤੇ, ਜਿੱਥੋਂ ਲੋਕ ਭੱਜਣ ਦੇ ਵਿੱਚ ਵੀ ਜਿਹੜੇ ਕਾਮਯਾਬ ਨਹੀਂ ਹੋਏ ਹੈਗੇ। ਜੀ। ਸੋ ਬਹੁਤ ਹੀ ਜਿਹੜੀ ਮਾੜੀ ਜਿਹੜੀ ਸਥਿਤੀ ਆ ਉਹ ਬਣੀ। ਅਜੇ ਵੀ ਸਥਿਤੀ ਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਪਰ 90 ਜਾਣੇ ਜਿੱਦਾਂ ਤੁਸੀਂ ਦੱਸਿਆ ਵੀ ਕਨਫਰਮਡ ਡੈਡ ਜਿਹੜੇ ਆ ਉਹ ਇਸ ਦੇ ਵਿੱਚ ਹੋ ਚੁੱਕੇ ਆ। ਸੈਂਟਰਲ ਟੈਕਸਸ ਦੇ ਵਿੱਚ ਇਹ ਜਿਹੜੇ ਫਲੱਡ ਆ, ਗੁਆਡਾਲੂਪੇ ਰਿਵਰ ਸੀਗੀ ਜਿਹੜੀ ਅਚਨਚੇਤੇ ਜਿੱਦਾਂ ਦੱਸਿਆ ਵੀ 20 ਫੁੱਟ ਤੋਂ ਵੀ ਜ਼ਿਆਦਾ ਉਹ ਵੱਧ ਗਈ ਤੇ ਉਸ ਨੇ ਇਹ ਜਿਹੜਾ ਤਬਾਹੀ ਦਾ ਮੰਜ਼ਰ ਜਿਹੜਾ ਉਹ ਅਪਣਾਇਆ ਆ। ਛੋਟੀਆਂ ਛੋਟੀਆਂ ਜਿਹੜੀਆਂ ਬੱਚੀਆਂ ਆ, ਕਈ ਜਿਹੜੇ ਆ ਕਈਆਂ ਨੇ ਤਾਂ ਇੱਕ ਹਿਸਾਬ ਦੇ ਨਾਲ ਰੁੱਖਾਂ ਦੇ ਵਿੱਚ ਚੜ੍ਹ ਕੇ ਆਪਣੀ ਜਾਨ ਵੀ ਜਿਹੜੀ ਕਈਆਂ ਦੀ ਜਿਹੜੀ ਉਹ ਬਚੀ। ਸੈਂਕੜੇ ਤੋਂ ਵੱਧ ਲੋਕਾਂ ਨੂੰ ਆਲਰੇਡੀ ਜਿਹੜੀ ਰੈਸਕਿਊ ਟੀਮਸ ਆ ਉਹਨਾਂ ਨੇ ਜਿਹੜਾ ਉਹ ਬਚਾਇਆ ਗਿਆ ਹੈਗਾ ਆ। ਸੋ ਇਹ ਇੱਕ ਵੀਡੀਓ ਦੇਖੀ ਸੀ ਹਰਜੋਤ ਸਿੰਘ ਜੀ, ਇੱਕ ਘਰ ਪੂਰਾ ਰੁੜ ਰਿਹਾ ਸੀਗਾ ਤੇ ਘਰ ਦੇ ਵਿੱਚ ਲੋਕ ਜਿਹੜੇ ਆ ਉਸ ਟਾਈਮ ਦੇ ਵਿੱਚ ਮੌਜੂਦ ਸੀਗੇ। ਹਾਹਾਕਾਰ ਜਿਹੜੀ ਉਹ ਕਹਿ ਲਓ ਵੀ ਉਸ ਟਾਈਮ ਮਚੀ ਪਈ ਆ। ਸੋ ਚੌਥਾ ਦਿਨ ਹੈਗਾ ਆ ਇਹਨਾਂ ਸਰਚ ਐਫਰਟਸ ਦਾ। ਜਿਹੜਾ ਕੈਂਪ ਮੈਸਟਿਕ ਇਸ ਟਾਈਮ ਸੈਂਟਰਲ ਪੁਆਇੰਟ ਜਿਹੜਾ ਉਹ ਬਣ ਗਿਆ, ਕਿਉਂਕਿ ਉਸ ਦੇ ਵਿੱਚ ਬੱਚੀਆਂ ਜਿਹੜੀਆਂ ਉੱਥੇ ਕੈਂਪ ਦੇ ਲਈ ਸਮਰ ਕੈਂਪ ਦੇ ਲਈ ਪਹੁੰਚੀਆਂ ਸੀ ਤੇ ਨਾਲ ਉਹਨਾਂ ਨੂੰ ਜਿਹੜੇ ਕਾਉਂਸਲਰ ਸੀਗੇ ਉਹ ਵੀ ਕਈ ਜਿਹੜੇ ਇਸ ਦੇ ਵਿੱਚ ਮਰ ਚੁੱਕੇ ਹੈਗੇ ਆ। ਅਨਇਮੈਜੀਨੇਬਲ ਟ੍ਰੈਜਡੀ ਜਿਹੜੀ ਆ ਉਹ ਹੋ ਚੁੱਕੀ ਆ। ਹੁਣ ਸਾਰਾ ਜਿਹੜਾ ਸਵਾਲ ਆ ਹਰਜੋਤ ਸਿੰਘ ਜੀ ਆ ਰਿਹਾ ਆ ਵੀ ਦੱਸਿਆ ਕਿਉਂ ਨਹੀਂ ਜਾ ਸਕਿਆ। ਇਹਦੇ ਲਈ ਵੱਡੇ ਜਿਹੜੇ ਆ ਉਹ ਕੁਐਸਚਨ ਆ। ਯਾਦ ਹੋਣਾ ਜਦੋਂ ਸ਼ੁਰੂਆਤ 'ਚ ਟਰੰਪ ਪ੍ਰਸ਼ਾਸਨ ਆਇਆ ਸੀ, ਉਹਨਾਂ ਨੇ ਨੈਸ਼ਨਲ ਵੈਦਰ ਸਰਵਿਸ ਤੇ ਨੋਵਾ ਜਿਹੜੀ ਨੈਸ਼ਨਲ ਓਸ਼ੀਐਨਿਕ ਐਟਮੋਸਫੇਰਿਕ ਵਾਲੇ ਆ ਉਹ ਉਹਨਾਂ ਦੇ ਬੰਦੇ ਕੱਢਤੇ ਸੀ ਤੇ ਬਹੁਤ ਸਾਰੇ ਕਾਰਜ ਉਹਨਾਂ ਦੇ ਬੰਦ ਕਰਤੇ। ਫੰਡਿੰਗ ਜਿਹੜੀ ਉਹਨਾਂ ਦੀ ਜਿਹੜੀ ਉਹ ਬੰਦ ਕਰ ਦਿੱਤੀ ਸੀਗੀ। ਸੋ ਜਿਹੜੇ ਹੁਣ ਡੈਮੋਕ੍ਰੇਟਸ ਆ ਇਹ ਰੌਲਾ ਪਾ ਰਹੇ ਆ ਵੀ ਟਰੰਪ ਹੁਣਾਂ ਦੀ ਇਸ ਕਾਰਜਕਾਰੀ ਦੇ ਕਰਕੇ ਇਹ ਜਿਹੜੇ ਲੋਕਾਂ ਦੀਆਂ ਜਿਹੜੀਆਂ ਉਹ ਮੌਤਾਂ ਜਿਹੜੀਆਂ ਹੋਈਆਂ। ਕੱਲ ਜਦ ਟਰੰਪ ਹੁਣਾਂ ਨੂੰ ਇਸ ਬਾਬਤ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਦੇ ਉੱਤੇ ਚੁੱਪੀ ਉਹਨਾਂ ਨੇ ਵੱਟੀ ਰੱਖੀ। ਉਹਨਾਂ ਨੇ ਇੱਦਾਂ ਜਿਹੜਾ ਉਹ ਦਿਖਾਇਆ ਵੀ ਉਹਨਾਂ ਨੂੰ ਉਹ ਸਵਾਲ ਜਿੱਦਾਂ ਸੁਣਿਆ ਹੀ ਨਾ ਹੋਵੇ। 4 ਜੁਲਾਈ ਦੇ ਉੱਤੇ ਜਿੱਥੇ ਲੋਕ ਆਜ਼ਾਦੀ ਦਾ ਦਿਨ ਮਨਾਉਣਾ ਸੀਗਾ, ਉਸ ਦਿਨ ਇਹ ਜਿਹੜੇ ਡੈਡਲੀਐਸਟ ਫਲੱਡਸ ਜਿਹੜੇ ਉਹ ਆਏ ਆ। ਪਰ ਅਜੇ ਵੀ ਜਿਹੜੇ ਕਈ ਪ੍ਰਸ਼ਾਸਨ ਦੇ ਵਿੱਚੋਂ ਲੋਕ ਇਸ ਦਾ ਜਿਹੜਾ ਸਾਰਾ ਜ਼ਿੰਮੇਵਾਰੀ ਆ, ਕਸੂਰ ਆ, ਉਹ ਪਿਛਲੇ ਪ੍ਰਸ਼ਾਸਨ ਦੇ ਉੱਤੇ ਸੁੱਟਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਜਦ ਕਿ ਆਪ ਇਹਨਾਂ ਨੇ ਇਸ ਤਰੀਕੇ ਦੇ ਨਾਲ ਫੰਡਿੰਗਸ ਦੇ ਵਿੱਚ ਕਟੌਤੀਆਂ ਕੀਤੀਆਂ। ਬਹੁਤ ਸਾਰੇ ਜਿਹੜੇ ਮੀਟਰੀਓਲੋਜਿਸਟ ਆ 20 ਸਾਲਾਂ ਤੋਂ 30 ਸਾਲਾਂ ਤੋਂ ਜਿਹੜੇ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਦੱਸ ਸਕਦੇ ਸੀ ਵੀ ਹਾਂ ਕਦੋਂ ਜੇ ਕੋਈ ਹਰੀਕੇਨ ਜਾਂ ਕੋਈ ਇਦਾਂ ਦਾ ਸੈਲਾਬ ਆ ਰਿਹਾ ਵੀ ਕਦੋਂ ਉਹਨੇ ਟਰਨ ਕਰਨਾ, ਕਿਵੇਂ ਹੋਣਾ ਆ, ਉਹ ਆਪ ਆਪਣੇ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਦੱਸ ਰਹੇ। ਕਹਿੰਦੇ ਵੀ ਅਨਫੋਰਚੂਨੇਟਲੀ ਹੁਣ ਅਸੀਂ ਦੱਸ ਨਹੀਂ ਸਕਦੇ ਕਿਉਂਕਿ ਇਹਨਾਂ ਜਿਹੜੇ ਅਦਾਰਿਆਂ ਨੂੰ ਕਾਫੀ ਜ਼ਿਆਦਾ ਘੱਟ ਕੀਤਾ ਜਾ ਚੁੱਕਾ ਹੈ। ਤੇ ਕਹਿੰਦੇ ਵੀ ਅਜੇ ਸ਼ਾਵਰਸ ਤੇ ਥੰਡਰ ਸਟਾਰਮਸ, ਹੋਰ ਵੀ ਜ਼ਿਆਦਾ ਮੀਂਹ, ਹਨੇਰੀ, ਝੱਖੜ, ਤੇਜ਼ ਮੀਂਹ ਜਿਹੜਾ ਕਰ ਕਾਉਂਟੀ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਆ। ਤੇ ਜਿਹੜੇ ਫਲੱਡਸ ਆ ਉਸ ਦੇ ਨਾਲ ਇਸ ਦੇ ਉੱਤੇ ਜਦੋਂ ਮੀਂਹ ਪੈਣਾ ਆ ਹੋਰ ਵੀ ਜ਼ਿਆਦਾ, ਤਾਂ ਇਸ ਦੀ ਸਥਿਤੀ ਜਿਹੜੀ ਉਹ ਮਾੜੀ ਹੋ ਸਕਦੀ ਆ। ਐਮਿਲੀ ਹੈਲਰ ਇੱਕ ਮੀਟਰੀਓਲੋਜਿਸਟ ਨੇ ਆਸਟਨ ਤੇ ਸੈਨ ਐਂਟੋਨੀਓ ਆਫਿਸ ਦੇ ਵਿੱਚ ਜਿਹੜੇ ਨੈਸ਼ਨਲ ਵੈਦਰ ਸਰਵਿਸ ਤੇ ਉਹਨਾਂ ਨੇ ਕਿਹਾ ਵੀ ਕਾਉਂਟੀ ਦੇ ਨਾਰਥ ਦੇ ਵਿੱਚ ਆਲਰੇਡੀ ਮੀਂਹ ਪੈਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਤੇ ਕਹਿੰਦੇ ਵੀ ਇਦਾਂ ਦੇ ਜਿਹੜੇ ਸ਼ਾਵਰਸ ਆ ਜਾਂ ਤਾਂ ਫੀਸਟ ਤੇ ਜਾਂ ਫਿਰ ਫੈਮਿਨ ਜਿਹੜੇ ਆ ਉਹ ਪ੍ਰੋਡਿਊਸ ਜਿਹੜੇ ਉਹ ਕਰਦੇ ਆ। ਕਹਿੰਦੇ ਵੀ ਤੁਸੀਂ ਐਕਸਪੈਕਟ ਕਰ ਸਕਦੇ ਆ 2 ਤੋਂ 4 ਇੰਚ ਤੱਕ ਜਿਹੜਾ ਮੀਂਹ ਆ ਇਸ ਦੇ ਵਿੱਚ ਪਊਗਾ। ਤੇ ਜੇ ਸਟਾਰਮ ਬਰਕਰਾਰ ਰਹਿ ਗਿਆ, ਹੋਰ ਥੋੜਾ ਜਿਹਾ ਲੰਮਾ ਰਹਿ ਗਿਆ ਤਾਂ 10 ਇੰਚ ਤੱਕ ਵੀ ਜਿਹੜਾ ਇਹ ਪੋਸੀਬਲ ਜਿਹੜਾ ਉਹ ਹੋ ਸਕਦਾ ਹੈਗਾ ਆ। ਸੋ ਇਹ ਨਿਊਜ਼ ਕਾਨਫਰੰਸ ਦੇ ਉੱਤੇ ਲਾਈਨ ਆਫ ਕੁਐਸਚਨਿੰਗ ਜਿਹੜੀ ਰਿਪੋਰਟਰਸ ਦੀ ਆ ਉਹ ਵਾਰਨਿੰਗ ਬਿਫੋਰ ਡੈਡਲੀ ਫਲੱਡਸ ਜਾਂ ਲੈਕ ਆਫ ਆ
ਉਸ ਦੇ ਉੱਤੇ ਜਿਹੜਾ ਹੁਣ ਵੱਡਾ ਜਿਹੜੇ ਸਵਾਲ ਆ ਉਹ ਚੁੱਕੇ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਨੈਕਸਟ ਟਾਈਮ ਦੇਰ ਇਜ਼ ਅ ਫਲੱਡ, ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਪ੍ਰੋਸੈਸ ਹੋਣਗੇ। ਸਿੰਪਲੀ ਜਿਹੜੇ ਲੋਕ ਵਨਰੇਬਲ ਨੇ, ਜਿਹੜੇ ਇਸ ਦੇ ਰਾਹ ਦੇ ਵਿੱਚ ਆ ਸਕਦੇ ਆ ਜਾਂ ਇਸ ਦਾ ਜਿਹੜਾ ਸ਼ਿਕਾਰ ਹੋ ਸਕਦੇ ਆ, ਉਹਨਾਂ ਨੂੰ ਜਿਹੜਾ ਉਹ ਅਸੀਂ ਪਹਿਲਾਂ ਜਿਹੜਾ ਉਹ ਦੱਸਿਆ ਜਾ ਸਕੇ। ਕਹਿੰਦੇ ਵੀ ਅਸੀਂ ਕੇਅਰਫੁਲ ਐਗਜ਼ਾਮੀਨੇਸ਼ਨ ਇਸ ਦੀ ਕੀਤੀ ਜਾਊਗੀ ਜੋ ਇੱਥੇ ਵਾਪਰਿਆ ਆ। ਸੈਨੇਟਰ ਟੈਡ ਕਰੂਜ਼ ਜਿਹੜੇ ਰਿਪਬਲਿਕਨਸ ਦੇ ਵੱਲੋਂ ਆ ਟੈਕਸਸ ਤੋਂ, ਉਹਨਾਂ ਨੇ ਇਹ ਬਿਆਨ ਜਿਹੜਾ ਉਹ ਦਿੱਤਾ ਹੈਗਾ ਆ। ਹਰਜੋਤ ਸਿੰਘ ਜੀ, ਟੈਕਸਸ ਦੇ ਵਿੱਚ ਰੀਸੈਂਟਲੀ ਫਰੀਜ਼ ਹੋਈ, ਬਿਜਲੀ ਇਹਨਾਂ ਦੀ ਬੰਦ ਹੋਈ, ਉਦੋਂ ਲੋਕ ਮਰੇ। ਹੁਣ ਆ ਫਲੱਡਸ ਆ ਗਏ, ਫਿਰ ਜਿਹੜੇ ਉਹ ਲੋਕ ਲਗਾਤਾਰ ਜਿਹੜੇ ਉਹ ਮਰ ਰਹੇ ਆ। ਸੋ ਇਹਦੇ ਪ੍ਰਤੀ ਇਹਨਾਂ ਨੂੰ ਕੁਛ ਨਾ ਕੁਛ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਜਿੱਦਾਂ ਤੁਸੀਂ ਇਸ਼ਾਰਾ ਸ਼ੁਰੂਆਤ 'ਚ ਵੀ ਜਿਹੜਾ ਇਹ ਕੀਤਾ, ਖਾਸ ਕਰਕੇ ਜਿਹੜੀ ਕਲਾਈਮੇਟ ਚੇਂਜ ਆ ਉਸ ਨੂੰ ਲੈ ਕੇ, ਇਸ ਦੇ ਉੱਤੇ ਨਾ ਕਰਕੇ, ਨਾ ਨੁੱਕਰ ਕਰਕੇ ਨਹੀਂ ਜੀ ਇਹ ਤਾਂ ਐਵੇਂ ਹੋਕਸ ਆ, ਇਹ ਉਹ ਚੀਜ਼ ਆ, ਉਹਦੇ ਨਾਲ ਗੁਜ਼ਾਰਾ ਨਹੀਂ ਹੋਣਾ। ਇੱਦਾਂ ਨਹੀਂ ਤਾਂ ਆਮ ਲੋਕਾਂ ਦੇ ਜਿਹੜੇ ਜੀਵਨ ਆ ਉਹ ਇਸੇ ਤਰ੍ਹਾਂ ਰੁੜਦੇ ਜਿਹੜੇ ਉਹ ਰਹਿਣਗੇ, ਫਰੀਜ਼ ਹੁੰਦੇ ਰਹਿਣਗੇ, ਅੱਗਾਂ ਜਿਹੜੀਆਂ ਉਹ ਲੱਗਦੀਆਂ ਜਿਹੜੀਆਂ ਉਹ ਰਹਿਣਗੀਆਂ। ਸੋ ਆਪਾਂ ਨੂੰ ਜਿਹੜਾ ਇਸ ਦੇ ਪ੍ਰਤੀ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਆ। ਅਧਿਕਾਰੀ ਇਸ ਟਾਈਮ ਲੋਕਾਂ ਨੂੰ ਵਾਰਨਿੰਗ, ਚੇਤਾਵਨੀ ਜਿਹੜੀ ਉਹ ਦੇ ਰਹੇ ਆ। ਕਹਿੰਦੇ ਵੀ ਇਹਨਾਂ ਇਲਾਕਿਆਂ ਤੋਂ ਪਰੇ ਜਿਹੜਾ ਉਹ ਰਹੋ। ਸਾਈਟ ਸੀਅਰਸ, ਪਰਸਨਲ ਡਰੋਨਸ, ਕਹਿੰਦੇ ਵੀ ਸਾਡੇ ਰੈਸਕਿਊ ਐਫਰਟਸ ਦੇ ਵਿੱਚ ਵਿਘਨ ਜਿਹੜਾ ਉਹ ਪਾ ਰਹੇ ਹੈਗੇ ਆ। ਕਰ ਕਾਊਂਟੀ ਦੇ ਅਧਿਕਾਰੀਆਂ ਨੇ ਨਿਊਜ਼ ਕਾਨਫਰੰਸ ਹੁਣ ਤੋਂ ਘੰਟਾ ਪਹਿਲਾਂ ਜਿਹੜੀ ਉਹ ਕੀਤੀ। ਕਰ ਕਾਊਂਟੀ ਦੇ ਜਿਹੜੇ ਸ਼ੈਰਿਫ ਲੈਰੀ ਲੀਥਾ, ਉਹਨਾਂ ਨੇ ਕਿਹਾ ਵੀ ਜਿਹੜੇ ਸਰਚ ਐਫਰਟਸ ਆ ਉਹ ਇਸ ਟਾਈਮ ਚੱਲ ਰਹੇ ਆ, ਰੈਸਕਿਊ ਐਫਰਟਸ ਜਿਹੜੇ ਚੱਲ ਰਹੇ ਆ। ਹੁਣ ਤੱਕ ਉਹਨਾਂ ਨੇ ਕਨਫਰਮ ਜਿਹੜਾ ਉਹ ਕੀਤਾ ਵੀ 48 ਅਡਲਟ, 27 ਜਿਹੜੇ ਬੱਚੇ ਆ ਇਸ ਫਲੱਡਸ ਦੇ ਵਿੱਚ ਕਰ ਕਾਊਂਟੀ ਦੇ ਵਿੱਚ ਉਹ ਡਿਸੀਜ਼ ਹੋ ਚੁੱਕੇ ਆ, ਉਹਨਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ। ਤੇ ਕਹਿੰਦੇ ਵੀ ਇਹ ਜਿਹੜਾ ਡੈਥ ਟੋਲ ਹੈਗਾ ਆ, ਇਹ ਫਲੱਡਿੰਗ ਦਾ ਟੈਕਸਸ ਦੇ ਵਿੱਚ 88 ਤੋਂ ਉੱਤੇ 90 ਦੇ ਇਰਦ ਗਿਰਦ ਜਿਹੜਾ ਉਹ ਪਹੁੰਚ ਚੁੱਕਾ ਹੈਗਾ। ਤੇ ਸਭ ਤੋਂ ਜ਼ਿਆਦਾ ਜਿਹੜਾ ਭੈੜਾ ਅਸਰ ਆ ਉਹ ਜਿਹੜਾ ਕੈਂਪ ਮਿਸਟਿਕ ਆ ਉਸ ਦੇ ਉੱਤੇ ਜਿਹੜਾ ਉਹ ਵਾਪਰਿਆ ਆ। ਕਰਵਿਲ ਪੁਲਿਸ ਡਿਪਾਰਟਮੈਂਟ ਨੇ ਫੇਸਬੁੱਕ ਦੇ ਉੱਤੇ ਪੋਸਟ ਕਰਕੇ ਜਿਹੜਾ ਉਹ ਕੀਤਾ ਵੀ ਗਵਾਡਾਲੂਪੇ ਰਿਵਰ ਕੋਰੀਡੋਰ ਦੇ ਵਿੱਚ ਜਿਹੜੇ ਸਰਚ ਐਫਰਟਸ ਆ ਉਹ ਕੰਟੀਨਿਊ ਕਰ ਰਹੇ ਆ ਤੇ ਇਸ ਦੇ ਵਿੱਚ ਅਸੀਂ ਕੋਈ ਵੀ ਢਿੱਲ ਨਹੀਂ ਆਉਣ ਦੇਵਾਂਗੇ। ਵੀ ਆਰ ਨਾਟ ਸਲੋਇੰਗ ਡਾਊਨ। ਤੇ ਕਹਿੰਦੇ ਵੀ ਬਹੁਤ ਹੀ ਟ੍ਰੈਜਿਕ ਇਨਸੀਡੈਂਟ ਜਿਹੜਾ ਉਹ ਵਾਪਰਿਆ ਆ। ਟਰੰਪ ਹੁਣਾਂ ਦਾ ਅਜੇ ਤੱਕ ਇੱਥੇ ਕੋਈ ਦੌਰਾ ਨਹੀਂ। ਉਹ ਗੋਲਫ ਖੇਡਦੇ ਤੇ ਆਈਸਕ੍ਰੀਮ ਖਾਂਦੇ ਜਿਹੜੇ ਜ਼ਰੂਰ ਵੀਕਐਂਡ ਦੇ ਉੱਤੇ ਨਜ਼ਰ ਜਿਹੜੇ ਉਹ ਆਏ ਆ। ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕੋਈ ਬਾੜੇ ਇਸ ਦੇ ਉੱਤੇ ਬਿਆਨ ਨਹੀਂ ਦਿੱਤੇ। ਹਾਂ, ਉਹਨਾਂ ਦੇ ਜਿਹੜੀ FBI ਇਸ ਟਾਈਮ ਨਾਲ ਜੁੜੀ ਹੋਈ ਹੈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਕ੍ਰਿਸਟੀ ਨਿਯਮ, ਜਿਹੜੇ ਉਹ ਜ਼ਰੂਰ ਉੱਥੇ ਪਹੁੰਚੇ ਹੋਏ ਆ। ਸੋ ਟੈਕਸਸ ਹਿਲ ਕੰਟਰੀ ਦੇ ਵਿੱਚ ਵੈਦਰ ਪ੍ਰੈਡਿਕਸ਼ਨ ਸੈਂਟਰ ਜਿਹੜਾ ਸਪੈਸ਼ਲ ਅਪਡੇਟ ਉਹਨਾਂ ਵੱਲੋਂ ਇਹ ਆਈ ਆ ਵੀ ਲੈਵਲ 3 ਆਊਟ ਆਫ 4 ਲੈਵਲ ਜਿਹੜੇ ਫਲੈਸ਼ ਫਲੱਡ ਰਿਸਕ ਦੇ ਆ ਉਸ ਦੇ ਵਿੱਚ ਜਿਹੜਾ ਇਸ ਨੂੰ ਰੱਖਿਆ ਗਿਆ ਹੈਗਾ। ਕਹਿੰਦੇ ਵੀ ਹੋਰ ਵੀ ਜਿਹੜੇ ਫੋਰਕਾਸਟਰਸ ਸੈਨ ਐਂਟੋਨੀਓ ਤੇ ਸੈਨ ਐਂਜਲੋ ਆਫਿਸਿਸ ਦੇ ਵਿੱਚ ਆ, ਉਹਨਾਂ ਨੇ ਦੱਸਿਆ ਵੀ ਜਿਹੜੀਆਂ ਕੰਡੀਸ਼ਨਸ ਇਸ ਟਾਈਮ ਬਣ ਰਹੀਆਂ ਆ, ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਭਾਰੀ ਮੀਂਹ ਪੈ ਸਕਦਾ ਹੈ। ਤੇ ਇਸ ਇਲਾਕੇ ਦੇ ਉੱਤੇ ਜੋ ਕਿ ਆਲਰੇਡੀ ਜੂਝ ਰਿਹਾ ਆ ਉਸ ਦੇ ਵਿੱਚ ਜਿਹੜੀਆਂ ਹੋਰ ਫਲੈਸ਼ ਫਲੱਡ ਵਾਰਨਿੰਗਸ ਜਿਹੜੀਆਂ ਉਹ ਜਾਰੀ ਕੀਤੀਆਂ ਜਿਹੜੀਆਂ ਹੋ ਗਈਆਂ ਆ। ਪਰ ਇੱਥੇ ਨਾਲ ਦੇ ਨਾਲ ਆਮ ਲੋਕਾਂ ਨੇ ਦਰਿਆਦਲੀ ਜਿਹੜੀ ਉਹ ਦਿਖਾਉਣੀ ਸ਼ੁਰੂ ਕੀਤੀ ਆ। ਇਹਨਾਂ ਐਫਰਟਸ ਦੇ ਵਿੱਚ, ਇਹਨਾਂ ਫਲੈਸ਼ ਫਲੱਡ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਆ ਜਾਂ ਜਿਹੜੇ ਘਰੋਂ ਬੇਘਰ ਹੋਏ ਆ, ਉਹਨਾਂ ਦੇ ਲਈ ਮਦਦ ਦੇ ਲਈ ਜਿਹੜੇ ਕਹਿੰਦੇ ਵੀ ਟੈਕਸਸ ਫਲੱਡ ਵਿਕਟਮਸ ਦੇ ਲਈ ਜਿਹੜੀ ਮਦਦ ਆ ਉਹ ਲੋਕ ਮੁਲਕ ਦੇ ਵੱਖ-ਵੱਖ ਹਿੱਸਿਆਂ 'ਚ ਉੱਥੇ ਘੱਲਣ ਦੀ ਕਵਾਇਦ ਦੇ ਵਿੱਚ ਲੱਗ ਚੁੱਕੇ ਨੇ। ਇਹਦੇ ਸੰਬੰਧ ਦੇ ਵਿੱਚ ਜੋ US ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਹੈਗੇ ਆ, ਉਹਨਾਂ ਨੇ ਕਿਹਾ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਗਲਤ ਖਬਰ ਫੈਲਾਈ ਜਾ ਰਹੀ ਆ, ਨੈਸ਼ਨਲ ਵੈਦਰ ਸਰਵਿਸ ਨੇ ਟਾਈਮਲੀ ਵਾਰਨਿੰਗ ਇਸ਼ੂ ਕੀਤੀ ਸੀ। ਟਰੰਪ ਉਹਨਾਂ ਨੇ ਮੇਜਰ ਡਿਜ਼ਾਸਟਰ ਡਿਕਲੇਰੇਸ਼ਨ ਕਰ ਕਾਉਂਟੀ ਦੇ ਲਈ ਸਾਈਨ ਕੀਤਾ ਹੈਗਾ। ਸੋ ਹੋਪਫੁਲੀ ਉਹ ਕਹਿੰਦੇ ਵੀ ਮੈਂ ਵਿਜ਼ਿਟ ਵੀ ਕਰੂੰਗਾ ਉੱਥੇ। ਤੇ ਜੇ ਹੋਰ ਥੋੜੀ ਜਿਹੀ ਅਪਡੇਟ ਦਿੰਦੀ ਜਾਈਏ ਇਹਦੇ ਬਾਬਤ, ਇੱਕ ਮਿਸਟਿਕ ਕੈਂਪ ਬੱਚਿਆਂ ਦਾ ਜਿਹੜਾ ਲਾਇਆ ਗਿਆ ਸੀ, 27 ਬੱਚੇ ਸੀਗੇ, ਨਾਲ ਉਹਨਾਂ ਦਾ ਕਾਉਂਸਲਰ ਸੀ, ਜਿਸ ਦੀ ਜਿਹੜੀ ਆ ਉੱਥੇ ਮੌਤ ਹੋ ਗਈ ਹੈਗੀ ਆ। ਗਵਾਡਾਲੂਪੇ ਰਿਵਰ ਦੇ ਲਾਗੇ ਇਹ ਜਗ੍ਹਾ ਸੀ ਜਿੱਥੇ ਬੱਚਿਆਂ ਦੇ ਜਿਹੜੇ ਕੈਂਪ ਲੱਗਦੇ ਹੈਗੇ ਆ। ਸੋ ਇਹ ਇੱਕ ਬਹੁਤ ਜਿਹੜੀ ਦਰਦਨਾਕ ਜਿਹੜੀ ਘਟਨਾ ਉੱਥੇ ਵਾਪਰੀ ਹੈਗੀ ਆ। ਕੈਂਪ ਮਿਸਟੇਕ ਇੱਕ ਜਿਹੜੀ ਆ ਨਾਨ ਡਿਮੋਨੀਨੇਸ਼ਨਲ ਕ੍ਰਿਸਚੀਅਨ ਇੰਸਟੀਟਿਊਸ਼ਨ ਆ,
ਜਿਹੜੇ ਟੈਕਸਸ ਦੇ ਜਿਹੜੇ ਪੋਲੀਟੀਕਲ ਐਲੀਟਸ ਹੈਗੇ ਆ, ਉਹਨਾਂ ਦੇ ਬੱਚੇ ਉੱਥੇ ਉਹਨਾਂ ਨੂੰ ਉਹ ਟ੍ਰੇਨਿੰਗ ਦਿੰਦੇ ਆ। 99 ਸਾਲਾਂ ਤੋਂ ਇਹ ਚੱਲਦਾ ਆ ਰਿਹਾ। ਸਾਬਕਾ ਜਿਹੜੀ ਫਸਟ ਲੇਡੀ ਆ ਲੌਰਾ ਬੁਸ਼, ਉਹ ਵੀ ਕੈਂਪ ਦੇ ਵਿੱਚ ਕਾਉਂਸਲਰ ਰਹੀ ਹੈਗੀ ਆ। ਤੇ ਇਹਦੇ ਵਿੱਚ ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਲਿੰਡਨ ਜੌਨਸਨ ਆ, ਉਹਦੀਆਂ ਬੇਟੀਆਂ ਵੀ ਜਿਹੜੀਆਂ ਆ ਇਸ ਕੈਂਪ ਦੇ ਵਿੱਚ ਅਟੈਂਡ ਕਰਦੀਆਂ ਰਹੀਆਂ ਆ। ਸਾਬਕਾ ਟੈਕਸਸ ਦੇ ਗਵਰਨਰ ਜੌਨ ਕੌਨਲੇ ਦੇ ਜਿਹੜੇ ਬੱਚੇ ਆ, ਉਹ ਵੀ ਇੱਥੇ ਜਿਹੜੇ ਆ ਇਸ ਕੈਂਪ ਦੇ ਵਿੱਚ ਜਾਂਦੇ ਰਹੇ ਹੈਗੇ ਆ। ਸੋ ਇਹ ਬਹੁਤ ਪੁਰਾਣਾ ਕੈਂਪ ਛੁੱਟੀਆਂ 'ਚ ਚੱਲਦਾ ਸੀਗਾ ਸਮਰ ਦੇ ਵਿੱਚ, ਤੇ ਇੰਨੀ ਤੇਜ਼ੀ ਦੇ ਨਾਲ ਇਹ ਵਾਪਰਿਆ, ਆਪਾਂ ਵੀ ਹੈਰਾਨ ਆ। ਕਹਿੰਦੇ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਵੀ 26 ਫੁੱਟ ਉੱਚਾ ਜਿਹੜਾ ਪਾਣੀ ਆ, ਉਹ 45 ਮਿੰਟਾਂ ਦੇ ਵਿੱਚ ਜਿਹੜਾ ਇੱਕਦਮ ਸੈਨ ਐਂਟੋਨੀਓ ਦੀ ਜਿਹੜੀ ਇਹ ਕਰ ਕਾਉਂਟੀ ਆ ਉਹਦੇ ਵਿੱਚ ਆ ਗਿਆ। ਸੋ ਲੋਕਾਂ ਕੋਲ ਭੱਜਣ ਦਾ ਜਿਹੜਾ ਸਮਾਂ ਹੀ ਨਹੀਂ ਲੱਗਿਆ ਹੈਗਾ ਵੀ ਇੰਨੀ ਜਲਦੀ ਦੇ ਵਿੱਚ ਜਿਹੜਾ ਪਾਣੀ ਉਹ ਚੜ ਗਿਆ ਹੈਗਾ। ਲੋਕਾਂ ਦੇ ਘਰ, ਆਫਿਸਸ, ਬਹੁਤ ਕੁਝ ਜਿਹੜਾ ਆ ਉਹ ਰੁੜ ਗਿਆ ਹੈਗਾ। 92 ਮੌਤਾਂ ਕਨਫਰਮ ਆ ਨਿਊਯਾਰਕ ਟਾਈਮਜ਼ ਦੇ ਮੁਤਾਬਕ, ਤੇ ਹਜੇ ਬਹੁਤ ਸਾਰੇ ਲੋਕ ਮਿਸਿੰਗ ਆ ਜਿਨ੍ਹਾਂ ਦੀ ਜਿਹੜੀ ਪਛਾਣ ਹੋਣੀ ਹੈਗੀ। ਜੀ ਬਿਲਕੁਲ, ਉਹਨਾਂ ਬੱਚਿਆਂ ਦੇ ਪੇਰੈਂਟਸ, ਆਮ ਲੋਕ, ਘਰਾਂ ਦੇ ਘਰ ਜਿਹੜੇ ਰੁੜੇ ਨੇ, ਉਹ ਇਸ ਟਾਈਮ ਚਿੰਤਾ ਦੇ ਵਿੱਚ ਆ ਵੀ ਕੀ ਜਿਹੜਾ ਉਹ ਬਣਿਆ ਹੋਊਗਾ। ਜਿਹੜੀ ਦੇਖੋ ਵੀ ਸਥਿਤੀ ਜਿੱਦਾਂ ਦੀ ਉੱਥੇ ਬਣੀ ਆ, ਆਪਾਂ ਉਮੀਦ ਕਰਦੇ ਹਾਂ ਵੀ ਬਚ ਗਏ ਹੋਣ, ਪਰ ਰਿਐਲਿਟੀ ਵੀ ਆਪਾਂ ਉਸ ਤੋਂ ਵਾਕਿਫ ਆ। ਸੈਨੇਟਰ ਕਰੂਜ਼ ਕਹਿੰਦੇ ਵੀ ਜੇ ਆਪਾਂ ਸਮੇਂ ਦੇ ਵਿੱਚ ਪਿੱਛੇ ਵਾਪਸ ਜਾ ਸਕੀਏ ਤਾਂ ਇਸ ਨੂੰ ਜੇ ਦੁਬਾਰਾ ਕਰਨਾ ਹੋਵੇ ਤਾਂ ਅਸੀਂ ਇਹਨਾਂ ਸਾਰਿਆਂ ਨੂੰ ਇਵੈਕੂਏਟ ਜਿਹੜਾ ਉੱਥੋਂ ਕਰਾਂਗੇ। ਕਹਿੰਦੇ ਵੀ ਵਿਕਟਮਸ ਦੇ ਪਰਿਵਾਰ ਵਾਲੇ ਇਸ ਟਾਈਮ ਸਕੈਮ ਵੀ ਹੋ ਰਹੇ ਤੇ ਹਰਾਸ ਵੀ ਜਿਹੜਾ ਆ ਉਹਨਾਂ ਨੂੰ ਕੀਤਾ ਜਾ ਰਿਹਾ। ਕਰਵਿਲ ਦੇ ਜਿਹੜੇ ਸਿਟੀ ਦੇ ਮੈਨੇਜਰ ਡੈਲਟਨ ਰਾਈਸ ਆ, ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਅੱਜ ਇਸ ਦੇ ਬਾਰੇ ਜਿਹੜਾ ਦੱਸਿਆ ਹੈਗਾ। ਕਹਿੰਦੇ ਵੀ ਪੀੜਤ ਜਿਹੜੇ ਲੋਕ ਨੇ, ਜਿਹੜੇ ਨਹੀਂ ਲੱਭ ਰਹੇ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, ਉਹਨਾਂ ਦੇ ਜਿਹੜੇ ਰਿਲੇਟਿਵਸ ਆ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਲੱਭ ਰਹੇ ਆ, ਪਰ ਉਹਨਾਂ ਨੂੰ ਕਹਿੰਦੇ ਵੀ ਸਕੈਮਰਸ ਦੀਆਂ ਕਾਲਾਂ ਆਉਣੋਂ ਨਹੀਂ ਜਿਹੜੀਆਂ ਉਹ ਹਟ ਰਹੀਆਂ। ਕਹਿੰਦੇ ਵੀ ਇਸ ਟਾਈਮ ਵਰਲਡ ਵਾਈਡ ਡਿਸਕਸ਼ਨ ਜਿਹੜੀ ਉਹ ਚੱਲ ਰਹੀ ਹੈ ਸਕੈਮਰਸ ਨੂੰ ਜਿਹੜਾ ਉਹ ਲੈ ਕੇ। ਤੁਸੀਂ ਇਹ ਦੇਖੋ ਹਰਜੋਤ ਸਿੰਘ ਜੀ, ਵੀ ਕਿੱਥੇ ਲੋਕਾਂ ਦੇ ਉੱਤੇ ਏਡੀ ਵਿਪਤਾ ਜਿਹੜੀ ਉਹ ਪਈ ਹੁੰਦੀ ਆ, ਤੇ ਇਹ ਜਿਹੜੇ ਸਕੈਮਰਸ ਆ ਇਦਾਂ ਦੀਆਂ ਕਾਲਾਂ ਕਰਨੋਂ ਜਿਹੜਾ ਉਹ ਨਹੀਂ ਹਟ ਰਹੇ ਹੈਗੇ। ਜਿੱਦਾਂ ਕਰਵਿਲ ਦੇ ਸਿਟੀ ਮੈਨੇਜਰ, ਉਹਨਾਂ ਨੇ ਵਲੰਟੀਅਰਸ ਨੂੰ ਉੱਥੇ ਨਾ ਆਉਣ ਦੇ ਲਈ ਜਿਹੜਾ ਉਹ ਆਖਿਆ ਆ। ਉਹ ਕਹਿੰਦੇ ਵੀ ਤੁਸੀਂ ਅਜੇ ਨਾ ਹੀ ਆਓ, ਸਟੇ ਆਊਟ ਰਹੋ, ਵੀ ਜੇ ਵੈਦਰ ਕੰਡੀਸ਼ਨਸ ਹੋਰ ਵੀ ਜ਼ਿਆਦਾ ਮਾੜੀਆਂ ਹੋ ਗਈਆਂ ਤਾਂ ਸਥਿਤੀ ਜਿਹੜੀ ਉਹ ਮਾੜੀ ਹੋ ਸਕਦੀ ਆ। ਸਿਟੀ ਮੈਨੇਜਰ ਜਿਹੜੇ ਡੈਲਟਨ ਰਾਈਸ ਆ, ਉਹਨਾਂ ਨੇ ਕਿਹਾ ਵੀ ਇਸ ਟਾਈਮ 100 ਕਿਲੋਮੀਟਰ ਦਾ ਜਿਹੜਾ ਇਲਾਕਾ ਕਰ ਕਾਉਂਟੀ ਤੇ ਕੋਮਲ ਕਾਉਂਟੀ ਕਰਕੇ ਆ, ਉਸ ਦੇ ਵਿੱਚ ਇਸ ਟਾਈਮ ਸਰਚ ਤੇ ਰੈਸਕਿਊ ਆਪਰੇਸ਼ਨ ਜਿਹੜੇ ਆ ਉਹ ਚਲਾਏ ਜਿਹੜੇ ਉਹ ਜਾ ਰਹੇ ਆ। ਸੋ ਫਾਰ 75 ਜਿਹੜੀਆਂ ਬਾਡੀਜ਼ ਆ, ਘੰਟਾ ਪਹਿਲਾਂ ਦੀ ਇਹ ਅਪਡੇਟ ਆ ਵੀ ਉਹ ਕਰ ਕਾਉਂਟੀ ਦੇ ਅਧਿਕਾਰੀਆਂ ਨੇ ਕਿਹਾ ਵੀ ਉਹ ਰਿਕਵਰ ਜਿਹੜੀਆਂ ਉਹ ਕਰ ਲਈਆਂ ਗਈਆਂ ਆ। ਕਈ ਜਾਣੇ ਕਹਿ ਰਹੇ ਆ ਦਿਸ ਕੁਡ ਹੈਵ ਬੀਨ ਪ੍ਰੀਵੈਂਟਡ। ਰਸਲ ਔਨਰੇ ਕਰਕੇ ਆ, ਰਿਟਾਇਰਡ ਲਿeutenant ਜਨਰਲ ਨੇ, ਇਹ ਡੈਕੋਰੇਟਡ ਮਿਲਟਰੀ ਲੀਡਰ ਆ, ਲੀਡਿੰਗ ਐਕਸਪਰਟ ਨੇ ਸਰਚ ਤੇ ਰੈਸਕਿਊ ਆਪਰੇਸ਼ਨਸ ਦੇ। ਉਹਨਾਂ ਨੇ ਕਿਹਾ ਵੀ ਜਿਹੜੇ ਟੈਕਸਸ ਅਥਾਰਟੀਜ਼ ਨੂੰ ਸਵਾਲ ਕਰਨੇ ਜਿਹੜੇ ਉਹ ਬਣਦੇ ਆ ਅਲਰਟ ਸਿਸਟਮਸ ਦੇ ਬਾਰੇ ਤੇ ਇਵੈਕੂਏਸ਼ਨ ਪਲਾਨਸ ਦੇ ਜਿਹੜਾ ਉਹ ਬਾਬਤ ਵੀ ਉਹ ਸੀਗੇ ਜਾਂ ਨਹੀਂ ਹੈਗੇ। ਸੋ ਟੈਕਸਸ ਹਿਲ ਕਾਉਂਟੀ ਦੇ ਵਿੱਚ ਹੁਣ ਤੱਕ ਇਹਦੇ ਕਰਕੇ ਜਿਹੜੀ ਉਹ ਸਮੱਸਿਆ ਉਹ ਬਣੀ ਪਈ ਆ। ਸੋ ਕਹਿੰਦੇ ਵੀ ਇਹ ਨੋਨ ਫਲੱਡ ਏਰੀਆ ਆ। ਜਿਹੜੇ ਜਨਰਲ ਔਨਰੇ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਇਹ ਯੂਐਸ ਮਿਲਟਰੀ ਰਿਸਪੌਂਸ ਨੂੰ ਕਮਾਂਡ ਕੀਤਾ ਸੀ ਇਹਨਾਂ ਨੇ ਹਰੀਕੇਨ ਕਟਰੀਨਾ ਦੇ ਬਾਅਦ ਦੇ ਵਿੱਚ, ਰਿਸਪੌਂਸ ਦੇ ਵਿੱਚ ਜਿਹੜੇ ਨਿਊ ਔਰਲੀਨਸ ਦੇ ਵਿੱਚ ਵਾਪਰਿਆ ਸੀਗਾ। ਸੋ ਉਹਨਾਂ ਨੇ ਕਿਹਾ ਵੀ ਜਿਹੜਾ ਫਲੱਡਿੰਗ ਆ ਇਹ ਮੇਜਰ ਇਸ਼ੂ ਰਿਹਾ ਆ ਇਸ ਸਾਲ ਦੇ ਵਿੱਚ ਇਸ ਇਲਾਕੇ ਦੇ ਵਿੱਚ, ਤੇ ਕਹਿੰਦੇ ਵੀ ਆਪਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਸੋਚਣਾ ਚਾਹੀਦਾ ਆ ਤੇ ਸਟਰੋਂਗ ਅਲਰਟ ਸਿਸਟਮ ਜਿਹੜਾ ਉੱਥੇ ਬਣਾਉਣ ਦੀ ਜ਼ਰੂਰਤ ਆ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਵੈਕੂਏਟ ਉੱਥੋਂ ਜਿਹੜਾ ਉਹ ਸੁਰੱਖਿਅਤ ਜਿਹੜਾ ਉਹ ਕੱਢਿਆ ਜਿਹੜਾ ਉਹ ਜਾ ਸਕੇ। ਹਰਜੋਤ ਸਿੰਘ ਜੀ ਯਾਦ ਹੋਣਾ ਜਦ ਆਪਣੇ ਵੀ ਇੱਥੇ ਕੈਂਪ ਫਾਇਰ ਲੱਗੀ ਸੀਗੀ, ਪੈਰਾਡਾਈਸ ਵਰਗਾ ਟਾਊਨ ਜਿਹੜਾ ਸੀਗਾ ਪੂਰੇ ਦਾ ਪੂਰਾ ਸੜ ਕੇ ਜਿਹੜਾ ਉਹ ਸਵਾਹ ਹੋ ਗਿਆ ਸੀ, ਉਦੋਂ ਉਹਨਾਂ ਨੂੰ ਵੀ ਜਿਹੜਾ ਉਹ ਕੁਝ ਵੀ ਪਤਾ ਨਹੀਂ ਸੀ ਲੱਗਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਸੀਗਾ ਇੱਕ ਰੋਡ ਆਉਣ ਨੂੰ, ਇੱਕ ਰੋਡ ਜਾਣ ਨੂੰ, ਤਾਂ ਉੱਥੇ ਜਦੋਂ ਅੱਗ ਲੱਗ ਜਾਵੇ ਤਾਂ ਫਿਰ ਉੱਥੇ ਬਣਨਾ ਕੀ ਆ। ਸੋ ਇਹ ਫਲੱਡ ਦੇ ਇਲਾਕੇ ਦੇ ਇਰਦ ਗਿਰਦ ਲੋਕਾਂ ਨੂੰ ਕੁਝ ਵੀ ਜਿਹੜਾ ਉਹ ਦੱਸਿਆ ਜਿਹੜਾ ਉਹ ਨਹੀਂ ਜਾ ਸਕਿਆ। ਫੀਮਾ ਦੇ ਬਾਬਤ ਜਦ ਸਵਾਲ ਜਿਹੜਾ ਉਹ ਕੀਤਾ ਗਿਆ ਤਾਂ ਟਰੰਪ ਹੋਣਾ ਨੇ ਇਸ ਵਾਰ ਕਿਹਾ ਵੀ ਇੰਪਰੂਵ ਕਰਨ ਦੀ ਲੋੜ ਆ ਆਪਾਂ ਨੂੰ, ਜਿਹੜਾ ਉਹ
ਫੀਮਾ ਨੂੰ ਉਹਨਾਂ ਨੇ ਫਿਰ ਨਜ਼ਲਾ ਜਿਹੜਾ ਉਹ ਪੁਰਾਣੇ ਪ੍ਰਸ਼ਾਸਨ ਦੇ ਉੱਤੇ ਤਾਂ ਡੈਫੀਨੇਟਲੀ ਉਹ ਝਾੜਦੇ ਆ ਵੀ ਉਹਨਾਂ ਕਰਕੇ ਸਾਰਾ ਕੁਝ ਜਿਹੜਾ ਉਹ ਹੋਇਆ। ਤੇ ਕ੍ਰਿਸਟੀਨੀਓ ਮੇ ਵੀ ਕਹਿੰਦੇ ਨਜ਼ਰ ਆਏ ਵੀ ਨਹੀਂ ਜੀ, ਜਿਹੜਾ ਨੋਵਾ ਤੇ NWS ਆ ਉਹਨਾਂ ਦੇ ਵਿੱਚ ਸਿਸਟਮ ਬਹੁਤ ਪੁਰਾਣੇ ਸੀ, ਅਸੀਂ ਉਹਨਾਂ ਨੂੰ ਅਪਡੇਟ ਕਰ ਰਹੇ ਸੀਗੇ, ਉਹ ਅਪਡੇਟ ਜਿਹੜੇ ਉਹ ਨਹੀਂ ਸੀ ਹੋਏ। ਪਰ ਤੁਸੀਂ ਦੇਖੋ ਵੀ ਇਸ ਤੋਂ ਪਹਿਲਾਂ ਵੀ ਫਿਰ ਵੀ ਐਟਲੀਸਟ ਉਹ ਜਾਣਕਾਰੀਆਂ ਦੇਣ ਦੇ ਵਿੱਚ ਕਾਮਯਾਬ ਰਹਿ ਚੁੱਕੇ ਸੀਗੇ। ਪਰ ਵੱਡੇ ਜਿਹੜੇ ਸਵਾਲ ਆ ਟਰੰਪ ਪ੍ਰਸ਼ਾਸਨ ਦੇ ਉੱਤੇ ਆ ਵੀ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ ਨੂੰ ਖੋਰਾ ਲਾ ਕੇ ਜਿਹੜਾ ਉਹ ਬਣਨਾ ਕੀ ਆ, ਆਮ ਲੋਕਾਂ ਦਾ ਜੀਵਨ ਕੀ ਇਦਾਂ ਖਤਰੇ ਦੇ ਵਿੱਚ ਤਾਂ ਨਹੀਂ ਜਿਹੜਾ ਉਹ ਪੈ ਰਿਹਾ। ਉਧਰ ਉੱਥੇ ਇੱਕ ਹੋਰ ਲਲਾਨੋ ਰਿਵਰ ਆ, ਉਹ ਵੀ ਕਹਿੰਦੇ ਵੀ ਇਸ ਟਾਈਮ ਚੜ ਰਹੀ ਆ, ਉਹ ਦਰਿਆ ਵੀ ਜਿਹੜਾ ਉਹ ਇਸ ਟਾਈਮ ਚੜ ਰਿਹਾ। ਲਲਾਨੋ ਰਿਵਰ ਦਾ ਲਲਾਨੋ ਕਾਉਂਟੀ ਦੇ ਵਿੱਚ ਅੱਜ ਦੀ ਜਿਹੜੀ ਫੋਰਕਾਸਟ ਇਹ ਆਈ ਸੀ ਵੀ ਉੱਥੇ ਵੀ ਭਾਰੀ ਮੀਂਹ ਦੇ ਕਰਕੇ ਇਰਦ ਗਿਰਦ ਦੇ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਜਿਹੜੀ ਫਲੈਸ਼ ਫਲੱਡਿੰਗ ਦੀ ਸੰਭਾਵਨਾ ਜਿਹੜੀ ਉਹ ਬਣ ਜਿਹੜੀ ਹੋ ਸਕਦੀ ਆ। ਮਾਈਨਰ ਕਹਿੰਦੇ ਵੀ ਫਲੱਡ ਸਟੇਜ ਦੇ ਉੱਤੇ ਪਹੁੰਚ ਗਏ ਆ, 12 ਫੁੱਟ ਪਾਣੀ ਜਿਹੜਾ ਆਲਰੇਡੀ ਇਸ ਦਰਿਆ ਦੇ ਵਿੱਚ ਜਿਹੜਾ ਉਹ ਚੜਿਆ ਹੈਗਾ ਆ। ਸੋ ਫਲੱਡ ਥ੍ਰੈਟ ਅਪਗ੍ਰੇਡ ਕਰ ਦਿੱਤਾ ਗਿਆ ਆ ਸੈਂਟਰਲ ਟੈਕਸਸ ਦੇ ਜਿਹੜੇ ਉਹ ਇਲਾਕੇ ਦੇ ਵਿੱਚ। ਕਰਵਿਲ ਉਸ ਤੋਂ ਜ਼ਿਆਦਾ ਦੂਰ ਨਹੀਂ ਆ, ਆਸਟਨ ਵੀ ਉਸ ਤੋਂ ਲਾਗੇ ਆ, ਸੈਨ ਐਂਜਲੋ ਵੀ ਜਿਹੜਾ ਉੱਥੇ ਲਾਗੇ ਆ, ਕਲੀਨ ਵਾਕੋ ਇਸ ਜਿਹੜੇ ਪ੍ਰਭਾਵਿਤ ਇਲਾਕੇ ਤੋਂ ਥੋੜਾ ਦੂਰ ਜਿਹੜੇ ਆ ਜਿਹੜੇ ਉਹ ਦੱਸੇ ਜਾਂਦੇ ਹੈਗੇ ਆ ਜੀ। ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਮਸ਼ਰੂਮ ਮਰਡਰ ਕਰਕੇ ਜਾਣੀ ਜਾਂਦੀ ਇੱਕ ਬੀਬੀ ਜਿਹੜੀ ਆ, ਉਹਦਾ ਟ੍ਰਾਇਲ ਚੱਲ ਰਿਹਾ ਸੀ। ਹੁਣ ਉਹਨੂੰ ਗਿਲਟੀ ਵਰਡਿਕਟ ਜਿਹੜਾ ਹੋਇਆ ਉਹਦੇ ਸਬੰਧ ਦੇ ਵਿੱਚ ਹਫ਼ਤੇ ਬੱਧੀ ਜਿਹੜੀ ਆ ਇਸ ਡਿਟੇਲ ਦੇ ਵਿੱਚ ਕਿਸ ਤਰ੍ਹਾਂ ਵਿਕਟੋਰੀਅਨ ਯੂਰੀ ਨੇ 50 ਸਾਲਾਂ ਦੀ ਉਸ ਬੀਬੀ ਨੂੰ ਕਨਵਿਕਟ ਕੀਤਾ ਆ, ਜਿਸ ਨੇ ਆਪਣੇ ਇਨ-ਲਾਜ਼ ਨੂੰ, ਸੱਸ ਸਹੁਰੇ ਨੂੰ ਮਸ਼ਰੂਮ ਜਿਹੜੀ ਕੈਪ ਮਸ਼ਰੂਮ ਦੇ ਕੇ ਮਾਰ ਦਿੱਤਾ ਸੀ। 3 ਜਾਣੇ ਸੀ, ਇੱਕ ਉਹਦੇ ਹਸਬੈਂਡ ਦੇ ਫਾਦਰ ਮਦਰ ਤੇ ਇੱਕ ਉਹਦੀ ਜਿਹੜੀ ਮਾਸੀ ਸੀਗੀ। ਸੋ ਇਹਦੇ ਨਾਲ ਕਹਿੰਦੇ ਜਿਹੜੀ ਕੈਪ ਮਸ਼ਰੂਮ ਹੁੰਦੀ ਆ ਤੇ ਜਦੋਂ ਬੰਦਾ ਖਾ ਲੈ ਤੇ ਤੁਹਾਡੇ ਜਿਹੜੇ ਆਰਗਨ ਸਿਸਟਮਸ ਆ ਉਹ ਸ਼ਟ ਡਾਊਨ ਹੋ ਜਾਂਦੇ ਹੈਗੇ ਆ ਤੇ ਬਹੁਤ ਵੱਡਾ ਰਿਸਕ ਹੁੰਦਾ ਮਰ ਜਾਣ ਦਾ। ਸੋ 3 ਜਾਣੇ ਜਿਹੜੇ ਟ੍ਰਿਪਲ ਮਰਡਰ ਟ੍ਰਾਇਲ ਸੀਗਾ ਸਬਜੈਕਟ ਟੂ ਗੋਲਿਸ਼ ਫੈਸੀਨੇਸ਼ਨ। ਇਹ ਡੌਨ ਪੈਟਰਸਨ, ਗੇਲ ਪੈਟਰਸਨ, ਹੈਦਰ ਵਿਲਕਿੰਸਨ, ਇਹ 3 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਇਸ ਲੇਡੀ ਦੇ ਹੱਥੋਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਯਾਦ ਹੋਣਾ ਆਪਾਂ ਵੀਕਐਂਡ ਦੇ ਉੱਤੇ ਇੱਕ ਨਿਊਜ਼ ਕੀਤੀ ਸੀ ਵੀ 9 ਸਾਲਾਂ ਦਾ ਮੁੰਡਾ ਜਿਹੜਾ ਮਲਪੀਟਸ ਦੇ ਵਿੱਚ ਉਹ ਲਾਪਤਾ ਜਿਹੜਾ ਉਹ ਹੋ ਗਿਆ ਸੀਗਾ। ਪਰ ਅੱਜ ਉਸ ਮਾਮਲੇ ਦੇ ਵਿੱਚ ਟਵਿਸਟ ਆ ਗਿਆ ਆ। ਟਵਿਸਟ ਇਹ ਆਇਆ ਵੀ ਉਸ ਦੀ ਮਾਂ ਨੂੰ ਹੀ ਜਿਹੜਾ ਆ ਉਹ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ। ਇਹ ਜਿਹੜਾ ਇਸ ਟਾਈਮ ਦੋਸ਼ ਸੀਗਾ ਵੀ ਕਹਿੰਦੇ ਵੀ ਉਹਦੀ ਮਾਂ ਨੇ ਝੂਠੀ ਜਿਹੜੀ ਕਹਾਣੀ ਜਿਹੜੀ ਉਹ ਬਣਾਤੀ। ਭਾਰਤੀ ਮੂਲ ਦਾ ਇਹ ਜਿਹੜਾ ਮੁੰਡਾ ਸੀਗਾ 9 ਸਾਲਾਂ ਦਾ, ਜਿਹੜਾ ਮਲਪੀਟਸ ਦੇ ਵਿੱਚ ਲਾਪਤਾ ਜਿਹੜਾ ਉਹ ਹੋਇਆ ਸੀਗਾ, ਤੇ ਕਹਿੰਦੇ ਵੀ ਮਲਪੀਟਸ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਵੀ ਰੋਨਿਤਾ ਪ੍ਰਸ਼ਾਦ 46 ਸਾਲਾਂ ਦੀ, ਇਸ ਹਰਸ਼ਲ ਕੁਮਾਰ ਨਾਂ ਦੇ ਜਿਹੜੇ ਉਹ ਮੁੰਡੇ ਨੂੰ ਜਿਹਨੂੰ ਉਸਨੇ ਲਾਪਤਾ ਦੱਸਿਆ ਸੀਗਾ 3 ਜੁਲਾਈ ਨੂੰ, ਉਹ ਪਤਾ ਲੱਗਾ ਵੀ ਉਸ ਬੀਬੀ ਨੇ ਫਾਲਸੀਫਾਈ ਕੀਤਾ, ਯਾਨੀ ਕਿ ਝੂਠ ਬੋਲਿਆ ਵੀ ਉਸ ਦਾ ਜਿਹੜਾ ਮੁੰਡਾ ਆ ਉਹ ਗਵਾਚ ਚੁੱਕਾ ਆ, ਲਾਪਤਾ ਜਿਹੜਾ ਆ ਉਹ ਹੋ ਗਿਆ। ਸੋ ਕਹਿੰਦੇ ਵੀ ਫਾਈਲਿੰਗ ਏ ਫਾਲਸ ਪੁਲਿਸ ਰਿਪੋਰਟ ਤੇ ਚਾਈਲਡ ਐਂਡੇਂਜਰਮੈਂਟ ਦੇ ਵੀ ਬੱਚੇ ਦੀ ਜਾਨ ਇੱਕ ਹਿਸਾਬ ਦੇ ਨਾਲ ਖਤਰੇ 'ਚ ਪਾਉਣ ਦੇ ਕਰਕੇ 9 ਸਾਲਾਂ ਦੇ ਇਸ ਮੁੰਡੇ ਦੀ ਮਾਂ ਨੂੰ ਰੋਨਿਤਾ ਪ੍ਰਸ਼ਾਦ 46 ਸਾਲਾਂ ਦੀ ਨੂੰ ਉਸ ਨੂੰ ਹੁਣ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਹੈ। ਡਿਟੈਕਟਿਵ ਨੇ ਬਾਅਦ ਦੇ ਵਿੱਚ ਪਾਇਆ ਵੀ ਜਿਹੜੀ ਰੋਨਿਤਾ ਆ ਉਸ ਨੇ ਜਾਣਬੁੱਝ ਕੇ ਆਪਣਾ ਮੁੰਡਾ ਲੁਕਾ ਲਿਆ ਸੀ, ਇੰਟੈਂਸ਼ਨਲੀ ਕੰਸੀਲ ਕਰ ਲਿਆ ਸੀ ਆਪਣੇ ਜਿਹੜੇ ਉਹ ਬੱਚੇ ਨੂੰ। ਤੇ ਉਧਰ ਕਹਿੰਦੇ ਵੀ ਇਸ ਟਾਈਮ ਧੰਨਵਾਦ ਕੀਤਾ ਜਾ ਰਿਹਾ ਹੈ ਸੈਂਟਾ ਕਲਾਰਾ ਕਾਉਂਟੀ ਤੇ ਸਰਚ ਤੇ ਰੈਸਕਿਊ ਟੀਮ ਦਾ, ਵਾਲੰਟੀਅਰਸ ਦਾ, ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਇਸ ਬੱਚੇ ਨੂੰ ਜਿਹੜਾ ਉਹ ਲੱਭਣ ਦੇ ਲਈ, ਤੇ ਇਵੈਂਚੁਅਲੀ ਜਿਹੜਾ ਬੱਚਾ ਹੈ ਉਹ ਸੁਰੱਖਿਅਤ ਲੱਭ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਇੰਟੀਮੀਡੇਟਿੰਗ, ਡਿਸਆਰਡਰਿੰਗ ਅ ਵਿਟਨੈਸ ਔਰ ਅ ਵਿਕਟਮ, ਫਾਈਲਿੰਗ ਅ ਫਾਲਸ ਪੁਲਿਸ ਰਿਪੋਰਟ, ਚਾਈਲਡ ਐਂਡੇਂਜਰਮੈਂਟ, ਇਹ ਜਿਹੜੇ ਚਾਰजेस ਦੇ ਨਾਲ ਇਸ ਟਾਈਮ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਸੈਂਟਾ ਕਲਾਰਾ ਕਾਉਂਟੀ ਡਿਪਾਰਟਮੈਂਟ ਆਫ ਫੈਮਿਲੀ ਐਂਡ ਚਿਲਡਰਨ ਸਰਵਿਸਿਜ਼ ਨੇ ਕਹਿੰਦੇ ਵੀ ਹੁਣ ਇੰਟਰਵੇਨ ਕੀਤਾ ਆ ਤੇ ਇਸ ਨਿਆਣੇ ਨੂੰ ਹੁਣ ਕਿਸੇ ਫੋਸਟਰ ਫੈਮਿਲੀ ਦੇ ਵਿੱਚ ਜਾਂ ਕਿਸੇ ਹੋਰ ਨੂੰ ਜਿਹੜਾ ਉਹ ਦਿੱਤਾ ਜਾਊਗਾ ਇਸ ਤੋਂ ਜਿਹੜਾ ਉਹ ਵੱਖਰੇ। ਯਾਦ ਹੋਣਾ ਹਰਜੋਤ ਸਿੰਘ ਜੀ ਉਸੇ ਦਿਨ ਦੀ ਇੱਕ ਹੋਰ ਖਬਰ ਸੀਗੀ, ਇੱਕ ਹੋਰ ਭਾਰਤੀ ਮੂਲ ਦੀ ਜਿਹੜੀ ਡਾਕਟਰ ਮਾਂ ਸੀਗੀ, ਉਹਨੇ ਆਪਣੀ ਜਿਹੜੀ ਕੁੜੀ ਆ ਉਸ ਨੂੰ ਹੀ ਜਿਹੜਾ ਉਹ ਮਾਰ ਦਿੱਤਾ ਸੀਗਾ। ਸੋ ਇਹ ਗਜਬ ਕਹਾਣੀਆਂ ਜਿਹੜੀਆਂ ਇਸ ਟਾਈਮ ਸਾਹਮਣੇ ਜਿਹੜੀਆਂ ਉਹ
ਆ ਰਹੀਆਂ ਆ ਵੀ ਮਾਵਾਂ ਹੀ ਆਪਣੇ ਨਿਆਣਿਆਂ ਦਾ ਜਿਹੜੀ ਆ ਇੱਧਰ ਕਾਤਲ ਜਾਂ ਉਹਨਾਂ ਨੂੰ ਉਹਨਾਂ ਬਾਰੇ ਜਿਹੜੀਆਂ ਗਲਤ ਅਫਵਾਹਾਂ ਜਿਹੜੀਆਂ ਉਹ ਫੈਲਾ ਰਹੀਆਂ। ਜੀ। ਅਗਲੀ ਖਬਰ ਵੱਲ ਚਲੀਏ। ਰੋਇਟਰਸ ਦਾ ਅਕਾਊਂਟ, ਐਕਸ ਅਕਾਊਂਟ ਜਿਹੜਾ ਆ, ਉਹ ਭਾਰਤ ਦੀ ਸਰਕਾਰ ਨੇ ਪਿਛਲੇ ਹਫ਼ਤੇ ਇੰਡੀਆ ਦੇ ਵਿੱਚ ਬੰਦ ਕਰ ਦਿੱਤਾ ਸੀ, ਜਿਹਦਾ ਕਾਫੀ ਜਿਹੜਾ ਰੌਲਾ ਰੱਪਾ ਪਿਆ। ਅੱਜ ਹੁਣ ਇਹ ਆ ਰਹੀ ਹੈ ਖਬਰ ਵੀ ਦੁਬਾਰਾ ਕੀ ਫੇਰ ਉਹਨੂੰ ਜਿਹੜਾ ਰੀਇਨਸਟੇਟ ਕਰ ਦਿੱਤਾ ਗਿਆ ਹੈਗਾ। ਰਿਪਰੈਜ਼ੈਂਟੇਟਿਵ ਜਿਹੜੇ ਐਕਸ ਦੇ ਹੈਗੇ ਆ, ਰਿਊਟਰਸ ਦੇ ਤੇ ਇੰਡੀਅਨ ਗਵਰਨਮੈਂਟ, ਉਹਨਾਂ ਨੇ ਕਹਿੰਦੇ ਵੀ ਕੋਈ ਹਜੇ ਤੱਕ ਰਿਸਪੌਂਸ ਨਹੀਂ ਦਿੱਤਾ ਵੀ ਕਿਉਂ ਜਿਹੜਾ ਰਿਊਟਰਸ ਦਾ ਐਕਸ ਅਕਾਊਂਟ ਆ ਉਹ ਇੰਡੀਆ ਦੇ ਵਿੱਚ ਬੰਦ ਕੀਤਾ ਗਿਆ। 25 ਮਿਲੀਅਨ ਦੇ ਕਰੀਬ ਲੋਕ ਰਿਊਟਰਸ ਨੂੰ ਇੰਡੀਆ ਦੇ ਵਿੱਚ ਫੋਲੋ ਕਰਦੇ ਹੈਗੇ ਆ। ਇਹ ਜਿਹੜੀ ਨਿਊਜ਼ ਏਜੰਸੀ ਹੈਗੀ ਆ, ਜੇ ਤੋਂ ਖਬਰਾਂ ਲੈ ਕੇ ਵੱਖ-ਵੱਖ ਚੈਨਲ, ਟੀਵੀ, ਅਖਬਾਰਾਂ ਵਾਲੇ ਜਿਹੜੇ ਆਪਣੀਆਂ ਖਬਰਾਂ ਛਾਪਦੇ ਹੈਗੇ ਆ। ਸੋ ਦੇਖੋ ਵੀ ਛੋਟੇ-ਛੋਟੇ ਜਿਹੜੇ ਲੋਕ ਆ ਉਹਨਾਂ ਨੂੰ ਤਾਂ ਦੱਬਣਾ ਹੀ ਆ। ਸੋ ਰਿਊਟਰ ਵਰਗੀ ਕੰਪਨੀ ਨੂੰ ਵੀ ਜਿਹੜੀ ਆ ਇੰਡੀਆ ਵਾਲਿਆਂ ਨੇ ਦੱਬਣ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਸੋ ਹੁਣ ਇਹ ਨਹੀਂ ਪਤਾ ਲੱਗਾ ਵੀ ਹੁਣ ਕਿਸ ਬੇਸ ਦੇ ਉੱਤੇ ਕਿਹੜਾ ਉਹਨੇ ਸਾਈਨ ਕੀਤੇ ਆ ਜਿਹੜਾ ਉਹਨਾਂ ਨੂੰ ਰੀਸਟੋਰ ਕੀਤਾ ਗਿਆ ਆ। ਤੇ ਪਰ ਉੱਥੇ ਦੇ ਜਿਹੜੇ ਮਿਨਿਸਟਰ ਆ ਇੱਕ, ਉਹ ਇਹ ਕਹਿੰਦੇ ਆ ਵੀ ਐਕਸ ਅਕਾਊਂਟ ਉਹਨਾਂ ਦਾ ਇਸ ਕਰਕੇ ਵਿਦਹੈਲਡ ਕੀਤਾ ਗਿਆ ਸੀ ਇੰਡੀਆ ਦੇ ਜਿਹੜੇ ਲੋਕਲ ਲਾਜ਼ ਆ ਉਹਨਾਂ ਦੇ ਮੁਤਾਬਕ। ਤੇ ਕਿਹੜੇ ਲਾਜ਼ ਆ ਉਹ ਹਜੇ ਕੋਈ ਪਤਾ ਨਹੀਂ ਹੈ, ਤੇ ਕੁਛ ਨਾ ਕੁਛ ਜ਼ਰੂਰ ਇਹਨਾਂ ਨੇ ਰਿਪੋਰਟ ਛਾਪੀ ਹੋਣੀ ਆ ਇੰਡੀਆ ਦੇ ਉਲਟ, ਤੇ ਇੰਡੀਆ ਵਾਲਿਆਂ ਨੇ ਕਿਹਾ ਹੋਣਾ ਚੱਕ ਕੇ ਇਹਨਾਂ ਦਾ ਜਿਹੜਾ ਆ ਗਲਾ ਕੱਢ ਦਿਓ। ਇਹੀ ਨਹੀਂ ਹਰਜੋਤ ਸਿੰਘ ਜੀ, ਜਾਂ ਫਿਰ ਕੁਝ ਵੱਡਾ ਹੋਣ ਦਾ ਵੀ ਜਿਹੜਾ ਉਹ ਡਰ ਹੈਗਾ ਆ। ਸੋ ਕੱਲੀ ਇਹ ਚੀਜ਼ ਹੀ ਨਹੀਂ ਹੁੰਦੀ। ਗਲੋਬਲ ਟਾਈਮਸ ਦਾ, ਉਹਨਾਂ ਦਾ ਵੀ ਇਹਨਾਂ ਨੇ ਟਵਿੱਟਰ ਅਕਾਊਂਟ ਵਿਦ ਹੈਲਡ ਜਿਹੜਾ ਉਹ ਕਰ ਲਿਆ ਸੀ। TRT ਵਰਲਡ ਕਰਕੇ ਆ, ਉਹਨਾਂ ਦਾ ਵੀ ਕਰ ਲਿਆ ਸੀ। ਰੋਇਟਰਸ ਦਾ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦਾ ਵੀ ਕਰ ਰਿਹਾ ਸੀਗਾ। ਕੀ ਇਹਦਾ ਮਤਲਬ ਆ ਵੀ ਕੁਛ ਵੱਡਾ ਹੋਣ ਜਾ ਰਿਹਾ, ਵੀ ਪਹਿਲਾਂ ਹੀ ਬਲੈਕ ਆਊਟ ਇਹਨਾਂ ਨੂੰ ਕਰ ਦਿੱਤਾ ਜਾਵੇ, ਜਾਂ ਫਿਰ ਇਹ ਕੋਈ ਰਿਪੋਰਟ ਛਾਪਣ ਵਾਲੇ ਆ ਜਿਹੜੇ ਜਿਨ੍ਹਾਂ ਨੂੰ ਜਿਸ ਦੀ ਸੂਹ ਜਿਹੜੀ ਮੋਦੀ ਐਂਡ ਪਾਰਟੀ ਨੂੰ ਜਿਹੜੀ ਉਹ ਲੱਗ ਗਈ ਆ, ਜਿਸ ਕਰਕੇ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ, ਟਵਿੱਟਰ ਨੂੰ ਜਿਹੜਾ ਉਹ ਰੋਕਿਆ ਆ। ਇਨਫੈਕਟ ਹਰਜੋਤ ਸਿੰਘ ਜੀ, ਜੇ ਹੁਣ ਮੰਨ ਲਿਆ ਜਾਵੇ ਵੀ ਉਹਨਾਂ ਨੇ ਕਰਨੀ ਸੀ, ਜਿਹਨੂੰ ਨਹੀਂ ਵੀ ਸੀ ਪਤਾ ਲੱਗਣਾ, ਹੁਣ ਉਹਨਾਂ ਨੂੰ ਵੀ ਸਗੋਂ ਪਤਾ ਲੱਗਣਾ ਹੈ। ਵੀ ਹੁਣ ਧਿਆਨ ਨਾਲ ਦੇਖਦੇ ਆ, ਦੇਖੀਏ ਰੋਇਟਰਸ ਜਿਹੜਾ ਆ ਉਹ ਕੀ ਕਰਦਾ ਆ, TRT ਵਰਲਡ ਕੀ ਲੈ ਕੇ ਆਉਂਦਾ, ਗਲੋਬਲ ਟਾਈਮਸ ਦੇ ਹੋਰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਕਰਨਾ। ਗਲੋਬਲ ਟਾਈਮਸ ਨੇ ਤਾਂ ਰੀਸੈਂਟਲੀ ਉਹ ਦੱਸਿਆ ਹੀ ਸੀਗਾ ਸਾਰਾ ਕੁਝ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ, ਵੀ ਅਜੇ ਵੀ ਕਿੱਦਾਂ ਭਾਰਤ ਦੀ ਜਿਹੜੀ ਸਰਕਾਰ ਆ ਉੱਥੇ ਕੈਨੇਡਾ ਦੇ ਵਿੱਚ ਜਿਹੜੀ ਫੋਰਨ ਇੰਟਰਫੇਰੈਂਸ ਆ, ਦਖਲਅੰਦਾਜ਼ੀ ਆ, ਉਸ ਤੋਂ ਮੂੰਹ ਪਰੇ ਨਹੀਂ ਕਰ ਰਹੀ। ਉਹ ਕੈਨੇਡੀਅਨ ਸਰਕਾਰ ਨੂੰ ਵੀ ਸਵਾਲ ਜਿਹੜਾ ਉਹ ਚੁੱਕ ਰਹੀ ਸੀ, ਜਿਹੜੀ ਭਾਰਤ ਮੋਰੇ ਇੱਧਰ ਝੁਕ ਗਈ ਆ ਜਾਂ ਉਹਨਾਂ ਨਾਲ ਹੱਥ ਜਿਹੜਾ ਉਹ ਮਿਲਾ ਰਹੀ ਆ ਵੀ ਕੈਨੇਡੀਅਨ ਸੋਵਰਨਿਟੀ ਤੇ ਕੈਨੇਡੀਅਨ ਉਹ ਸਾਰੀਆਂ ਚੀਜ਼ਾਂ ਨੂੰ, ਕੈਨੇਡੀਅਨ ਨੂੰ ਜਿਹੜਾ ਕੈਨੇਡਾ ਦੀ ਧਰਤੀ ਤੇ ਮਾਰਨ ਵਾਲੇ ਗੱਲ ਨੂੰ ਲੈ ਕੇ ਕੀ ਕੁਛ ਜਿਹੜਾ ਭਾਰਤ ਨੇ ਜਿਹੜਾ ਉਹ ਕੀਤਾ ਹੈਗਾ ਆ। ਤੇ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਉੱਥੇ ਚੱਲ ਰਹੀਆਂ ਹੈਗੀਆਂ ਆ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਟ੍ਰੇਡ ਨੂੰ ਲੈ ਕੇ ਹੁਣ ਜਿਹੜੀਆਂ ਕਈ ਕੁਛ ਜਿਹੜਾ ਉਹ ਚੀਜ਼ਾਂ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਆ। ਟ੍ਰੇਡ ਡੀਲਸ ਅੱਗੇ ਕੀ ਬਣਦੀਆਂ, ਕੀ ਹੋਊਗਾ, ਉਹਦੇ ਬਾਰੇ ਆਪਾਂ ਕਰਦੇ ਹਾਂ ਜਿਹੜੀ ਉਹ ਚਰਚਾ। ਟਰੰਪ ਐਡਮਿਨਿਸਟ੍ਰੇਸ਼ਨ ਦੀ ਕੀ ਉਸ ਦੇ ਉੱਤੇ ਰੁਖ ਚੱਲ ਰਿਹਾ, ਉਹਦੇ ਬਾਰੇ ਵੀ ਆਪਾਂ ਕਰਾਂਗੇ ਚਰਚਾ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਂਦੇ ਆ, ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਹੋਰ ਦਾਅਵਾ ਕੀਤਾ ਸੀਗਾ ਆਪਣੇ ਕੈਂਪੇਨ ਟ੍ਰੇਲ ਦੇ ਉੱਤੇ ਵੀ ਜਿਹੜੀ ਐਪਸਟੀਨ ਆ, ਜੈਫਰੀ ਐਪਸਟੀਨ, ਜੋ ਕਿ ਸੈਕਸ ਟ੍ਰੈਫਿਕਿੰਗ, ਉਹਦੀ ਕਲਾਇੰਟ ਲਿਸਟ, ਕਿੰਨਾ ਰੌਲਾ ਪਿਆ ਸੀ। ਕਹਿੰਦੇ ਵੀ ਆਉਂਦੇ ਹੀ ਅਸੀਂ ਜਿਹੜੀ ਆ ਉਸ ਨੂੰ ਜਾਰੀ ਜਿਹੜਾ ਉਹ ਕਰਾਂਗੇ। ਕੁਛ ਮਹੀਨੇ ਪਹਿਲਾਂ ਪੈਮ ਬੌਂਡੀ ਫੌਕਸ ਦੇ ਉੱਤੇ ਇੰਟਰਵਿਊ ਕਰਦੇ ਹੋਏ ਉਹਨਾਂ ਨੂੰ ਜਦ ਪੁੱਛਿਆ ਗਿਆ ਵੀ ਹਾਂਜੀ ਜੀ ਐਪਸਟੀਨ ਦੀ ਕਲਾਇੰਟ ਲਿਸਟ ਦਾ ਕੀ ਬਣਿਆ, ਉਹਨਾਂ ਨੇ ਉਦੋਂ ਇਹ ਦਾਅਵਾ ਕੀਤਾ ਵੀ ਮੇਰੀ ਇਸ ਟਾਈਮ ਡੈਸਕ ਤੇ ਪਈ ਆ ਤੇ ਆਪਾਂ ਡੈਸਕ ਦੇ ਵਿੱਚੋਂ ਜਿਹੜਾ ਜਲਦ ਇਸ ਦੇ ਬਾਰੇ ਇਨਫੋਰਮੇਸ਼ਨ ਜਿਹੜੀ ਉਹ ਦੇਵਾਂਗੇ। ਪਰ ਹੁਣ ਤੋਂ ਕੁਝ ਘੰਟੇ ਪਹਿਲਾਂ ਕੱਲ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਤੇ FBI ਉਹਨਾਂ ਨੇ ਕਨਕਲੂਡ ਕਰ ਦਿੱਤਾ ਵੀ ਐਪਸਟੀਨ ਦੀ ਤੇ ਕਲਾਇੰਟ ਲਿਸਟ ਹੀ ਕੋਈ ਨਹੀਂ ਸੀ, ਤੇ ਵਾਕਿਆ ਹੀ ਜਿਹੜਾ ਸੁਸਾਈਡ ਦੇ ਨਾਲ ਜਿਹੜਾ ਉਹ ਮਰਿਆ ਸੀ। ਜਿਸ ਚੀਜ਼ ਨੂੰ ਉਭਾਰਨ ਦੀ ਗੱਲ ਕਰਦੇ ਕਰਦੇ ਕੈਂਪੇਨ ਦੇ ਉੱਤੇ ਰੌਲਾ ਜਿਹੜਾ ਇਹਨਾਂ ਨੇ ਪਾਇਆ, ਹੁਣ ਉਸੇ ਚੀਜ਼ ਦੇ ਉਲਟ ਤੇ ਜੋ ਪਹਿਲੇ ਪ੍ਰਸ਼ਾਸਨ ਜੋ ਕਹਿੰਦਾ ਆਇਆ ਸੀ, ਸੇਮ ਉਹੀ ਭਾਸ਼ਾ ਜਿਹੜੀ ਆ ਹੁਣ ਟਰੰਪ ਪ੍ਰਸ਼ਾਸਨ ਨੇ ਇਸ ਬਾਬਤ ਬੋਲਣੀ ਸ਼ੁਰੂ ਕਰ ਦਿੱਤੀ ਆ। ਰੌਲਾ ਉਦੋਂ ਇਸ ਦਾ ਦੁਬਾਰਾ ਉਦੋਂ ਪੈ ਗਿਆ ਜਦ ਇਹਦਾ ਤੇ ਇਸ ਤੇ ਜਿਹੜਾ ਹੋਮ ਬॉय ਕਹਿ ਸਕਦੇ ਆ ਈਲਨ ਮਸਕ ਦੇ ਦਰਮਿਆਨ ਤੇ ਟਰੰਪ ਦੇ ਦਰਮਿਆਨ ਰੌਲਾ ਰੱਪਾ ਪਿਆ, ਲੜਾਈ ਪਈ, ਤਾਂ ਉਦੋਂ ਦਾਅਵਾ ਕਰ ਦਿੱਤਾ ਈਲਨ ਮਸਕ ਨੇ ਵੀ ਭਾਈ ਟਰੰਪ ਤਾਂ ਆਪ ਐਪਸਟੀਨ ਦੀ ਕਲਾਇੰਟ ਲਿਸਟ ਦੇ ਉੱਤੇ ਆ। ਤੇ ਹੁਣ ਉਸ ਦੀਆਂ ਵੀਡੀਓ ਤਸਵੀਰਾਂ ਉਹ ਤਾਂ ਆਲਰੇਡੀ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਟਰੰਪ ਜਿਹੜਾ ਆ ਐਪਸਟੀਨ ਦੇ ਨਾਲ ਮਿਲਦਾ ਰਿਹਾ, ਕਿਸ ਤਰੀਕੇ ਦੇ ਨਾਲ ਉਹਦਾ ਉਹ ਸਾਰਾ ਕੁਝ ਸੀਗਾ, ਜਾਂ ਮੈਕਸਵੈਲ ਜਿਹੜੀ ਸੀਗੀ ਵੀ ਉਸ ਦਾ ਕੀ ਜਿਹੜੇ ਉਹ ਸੀਗੇ। ਸੋ ਕਹਿੰਦੇ ਵੀ ਉਹਨੇ ਸੈਕਸ ਟ੍ਰੈਫਿਕਿੰਗ ਕੀਤੀ, ਸੈਕਸ ਸਲੇਵ ਜਿਹੜੀਆਂ ਉਹ ਕੁੜੀਆਂ ਬਣਾ ਕੇ ਜਿਹੜੀਆਂ ਉਹ ਰੱਖੀਆਂ, ਤੇ ਹੁਣ ਇਹ ਕਹਿੰਦੇ ਵੀ ਕਲਾਇੰਟ ਲਿਸਟ ਕੋਈ ਨਹੀਂ ਸੀ। ਉਹ ਸੈਕਸ ਟ੍ਰੈਫਿਕਿੰਗ ਕਰ ਕਿੱਥੇ ਰਿਹਾ ਸੀ, ਕਿਹਨਾਂ ਨੂੰ ਦੇ ਰਿਹਾ ਸੀ, ਕਿਹੜੇ ਉਹਦੇ ਕਲਾਇੰਟ ਸੀਗੇ। ਹੁਣ ਉਸ ਜਿਹੜੇ ਕਲਾਇੰਟ ਲਿਸਟ ਤੋਂ ਇਸ ਟਾਈਮ ਟਰੰਪ ਪ੍ਰਸ਼ਾਸਨ ਜਿਹੜੀ ਉਹ ਭੱਜ ਚੁੱਕੀ ਆ। ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਵੀ ਐਵੀਡੈਂਸ ਇਸ ਕਨਵਿਕਟਡ ਸੈਕਸ ਅਫੈਂਡਰ ਦਾ, ਫਾਈਨੈਂਸਰ ਦਾ, ਜੈਫਰੀ ਐਪਸਟੀਨ ਦਾ, ਜਿਹੜਾ ਕਹਿੰਦਾ ਵੀ ਮੈਂ ਬਲੈਕਮੇਲ ਇਹ ਕਰਦਾ ਹੁੰਦਾ ਸੀਗਾ, ਬਹੁਤ ਪਾਵਰਫੁਲ ਫਿਗਰਸ, ਨਾਮ ਜਿਹੜੇ ਉਹ ਕਈ ਤਰ੍ਹਾਂ ਦੇ ਆਉਂਦੇ ਰਹੇ, ਟਰੰਪ ਹੋਣਾ ਦਾ ਨਾਮ, ਕਲਿੰਟਨ ਹੋਣਾ ਦਾ ਨਾਮ, ਇੱਥੋਂ ਤੱਕ ਕਿ ਜਿਹੜਾ UK ਦਾ ਰਾਜਾ ਸੀ ਉਹਦਾ ਨਾਮ ਵੀ ਜਿਹੜਾ ਇਸ ਦੇ ਵਿੱਚ ਆਉਂਦਾ ਰਿਹਾ, ਹੋਰ ਦੁਨੀਆ ਦੇ ਕਈ ਜਾਣਿਆਂ ਦੇ ਨਾਮ ਦੇ ਰਹੇ ਸੀਗੇ। ਹੁਣ ਉਸ ਚੀਜ਼ ਦੇ ਵਿੱਚ ਇਹਨਾਂ ਨੇ ਕਹਿ ਦਿੱਤਾ ਆ ਵੀ ਨਹੀਂ, ਉਹਦੇ ਨਾਂ ਦੀ ਕੋਈ ਵੀ ਕਲਾਇੰਟ ਲਿਸਟ ਨਹੀਂ ਆ, ਜਦ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਅਟਾਰਨੀ ਜਨਰਲ ਪੈਮ ਬੌਂਡੀ ਦੁਨੀਆ ਦੇ ਮੋਹਰੇ ਨੈਸ਼ਨਲ ਮੀਡੀਆ ਦੇ ਵਿੱਚ ਆ ਕੇ ਇਹ ਕਹਿ ਰਹੇ ਸੀ ਵੀ ਉਹ ਕਲਾਇੰਟ ਲਿਸਟ ਮੇਰੀ ਇਸ ਟਾਈਮ ਡੈਸਕ ਦੇ ਉੱਤੇ ਜਿਹੜੀ ਉਹ ਪਈ ਆ, ਤੇ ਜਲਦ ਹੀ ਉਸ ਦੇ ਬਾਰੇ ਜਿਹੜੇ ਉਹ ਖੁਲਾਸਾ ਕਰਾਂਗੇ। ਸੋਸ਼ਲ ਮੀਡੀਆ ਇਨਫਲੂਐਂਸਰ ਐਕਟਿਵਿਸਟ ਜਦੋਂ ਟਰੰਪ ਹੁਣਾਂ ਨੇ ਸਹੁੰ ਚੁੱਕੀ ਸੀ, ਉਸ ਤੋਂ ਬਾਅਦ ਦੇ ਵਿੱਚ ਯਾਦ ਹੋਣਾ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਦਿਖਾਵਾ ਜਿਹੜਾ ਕੀਤਾ ਸੀਗਾ। ਜਿਹੜੇ ਵੀ ਇਨਫਲੂਐਂਸਰ ਆ ਰਹੇ ਸੀ ਉਹਨਾਂ ਨੂੰ ਇੱਕ ਡਮੀ ਕਲਾਇੰਟ ਲਿਸਟ ਫੜਾਉਂਦੇ ਸੀ, ਫੋਟੋ ਜਿਹੜੀ ਉਹ ਖਿੱਚਦੇ ਸੀ, ਕਹਿੰਦੇ ਵੀ ਇਹ ਬਹੁਤ ਜਲਦ ਜਿਹੜੀ ਅਸੀਂ ਜਾਰੀ ਜਿਹੜੀ ਉਹ ਕਰ ਦੇਣੀ ਆ। ਹੁਣ ਕੈਸ਼ ਪਟੇਲ ਤੇ ਡੌਨ ਬੌਂਜੀਨੋ ਜਿਹੜੇ FBI ਦੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰ ਨੇ, ਇਹ ਉਸ ਟਾਈਮ ਦੇ ਉੱਤੇ ਮੀਡੀਆ ਇਨਫਲੂਐਂਸਰ ਸੀ, ਉਹਨਾਂ ਦੇ ਨਾਲ ਵੀ ਇੰਟਰਵਿਊ ਕਰਦੇ ਹੋਏ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਟਰੰਪ ਜਿਹੜਾ ਕੈਂਪੇਨ ਆ ਉਸ ਟਾਈਮ ਦੇ ਉੱਤੇ ਸ਼ੋਅ ਜਿਹੜਾ ਉਹ ਕਰ ਰਿਹਾ ਸੀਗਾ। ਤੇ ਹੁਣ ਉਹ ਆਪ ਹੀ ਜਿਹੜੇ ਉਹ ਮੰਨ ਗਏ ਆ, ਇਹ ਕਹਿ ਰਹੇ ਆ, ਸੇਮ ਭਾਸ਼ਾ ਬੋਲ ਰਹੇ ਆ ਜੋ ਪਹਿਲਾ ਪ੍ਰਸ਼ਾਸਨ ਬੋਲਦਾ ਰਿਹਾ ਵੀ ਐਪਸਟੀਨ ਨੇ ਆਪਣੇ ਆਪ ਨੂੰ ਮਾਰ ਲਿਆ ਤੇ ਇਦਾਂ ਦੀ ਕੋਈ ਕਲਾਇੰਟ ਲਿਸਟ ਮੌਜੂਦ ਹੀ ਨਹੀਂ ਹੈਗੀ। US ਨੇ ਉਹਨਾਂ ਲੋਕਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਜੋ ਇਮੀਗ੍ਰੈਂਟਸ ਦਾ ਹੈਗਾ, ਖਾਸ ਕਰਕੇ ਜਿਹੜੇ ਹੋਂਡਰਾਸ ਜਾਂ ਨਿਕਾਰਾਗੁਆ ਦੇ ਆ, ਉਸ ਨੂੰ ਹਟਾ ਦਿੱਤਾ ਹੈਗਾ। 72,000 ਦੇ ਕਰੀਬ ਹੋਂਡਰਾਸ ਦੇ ਰਹਿਣ ਵਾਲੇ ਲੋਕ, 4,000 ਦੇ ਕਰੀਬ ਨਿਕਾਰਾਗੁਆ ਦੇ, ਜੋ 1990 ਤੋਂ ਇੱਥੇ ਰਹਿ ਰਹੇ ਸੀ, ਉਹਨਾਂ ਨੂੰ ਵਰਕ ਪਰਮਿਟ ਵੀ ਦਿੱਤਾ ਗਿਆ ਸੀ। ਹੁਣ ਉਹਨਾਂ ਦਾ ਜਿਹੜਾ ਇਹ ਸਟੇਟਸ ਆ TPS, ਉਸ ਨੂੰ ਜਿਹੜਾ ਟਰੰਪ ਸਰਕਾਰ ਨੇ ਰਿਮੂਵ ਕਰ ਦਿੱਤਾ ਹੈ। ਸੋ ਅਲਟੀਮੇਟਲੀ ਉਹਨਾਂ ਨੂੰ ਇੱਥੋਂ ਜਿਹੜਾ ਆ ਡਿਪੋਰਟ ਕੀਤਾ ਜਾਊਗਾ। ਜਿਹੜਾ TPS ਪ੍ਰੋਗਰਾਮ ਹੈਗਾ, ਇਹਦੇ ਵਿੱਚ 100 ਨਹੀਂ, ਇਕੱਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਆ ਅਫਗਾਨਿਸਤਾਨ ਤੋਂ, ਕੈਮਰੂਨ, ਹੇਤੀ, ਹੋਂਡਰਾਸ, ਨੇਪਾਲ, ਨਿਕਾਰਾਗੁਆ, ਵੈਨਜ਼ੂਏਲਾ, ਇਹਨਾਂ ਮੁਲਕਾਂ ਤੋਂ ਆ ਕੇ ਇੱਥੇ ਵਸੇ ਸੀ, ਤੇ ਉਹਨਾਂ ਨੂੰ ਇਹ ਜਿਹੜਾ ਸਟੇਟਸ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀਗਾ। ਤੇ ਉਹ ਪਹਿਲੇ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤਾ ਗਿਆ ਸੀ, ਐਕਚੁਅਲੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਰਿਨਿਊ ਕਰ ਦਿੱਤਾ ਸੀਗਾ।
ਹੋਂਡੂਰਾਸ ਤੇ ਨਿਕਾਰਾਗੁਆ 'ਚ 1999 'ਚ ਬਹੁਤ ਜ਼ਿਆਦਾ ਜਿਹੜੇ ਹਰੀਕੇਨ ਆਏ ਸੀ, ਉਸ ਤੋਂ ਬਾਅਦ ਲੋਕ ਇੱਥੇ ਆਏ ਸੀਗੇ। ਸੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਨੇ ਇਹ ਕਿਹਾ ਜਿਹੜਾ ਇਹਦਾ TPS ਸਟੇਟਸ ਹੈਗਾ, ਸੋ ਇਹ 2 ਮੁਲਕਾਂ ਵਾਲੇ ਲੋਕਾਂ ਦਾ ਉਹਨਾਂ ਨੂੰ ਜਿਹੜਾ ਆ ਇਮੀਡੀਏਟਲੀ ਜਿਹੜਾ ਆ ਮੁਲਕ ਛੱਡ ਕੇ ਜਾਣ ਲਈ ਕਿਹਾ ਜਾਊਗਾ। ਸੋ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜੌਬਸ ਆਲਰੇਡੀ ਲੂਜ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਐਕਸਪਾਇਰ ਹੋ ਗਿਆ ਹੈ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅੱਜ ਐਲਾਨ ਕੀਤਾ ਵੀ ਜਾਪਾਨ ਤੇ ਸਾਊਥ ਕੋਰੀਆ ਤੋਂ ਆ ਰਿਹਾ ਜਿਹੜਾ ਸਮਾਨ ਆ ਉਸ ਦੇ ਉੱਤੇ 25% ਟੈਕਸ ਲਗਾਇਆ ਜਾਊਗਾ। ਕੁਝ ਕੁ ਦਿਨ ਬਚੇ ਆ, ਜਿਹੜੇ 90 ਦਿਨ ਦੀ ਇਹਨਾਂ ਨੇ ਮੌਲਤ ਦਿੱਤੀ ਸੀਗੀ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲਾਂ, ਵੀ ਡੀਲਾਂ ਜਿਹੜੀਆਂ ਉਹ ਸਾਡੇ ਨਾਲ ਬਣਾ ਲਓ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੁਲਕ ਲੈਣਾ ਲਾ ਕੇ ਬੈਠੇ ਆ ਤੇ ਸਾਡੇ ਨਾਲ ਡੀਲਾਂ ਜਿਹੜੀਆਂ ਉਹ ਬਣਾ ਰਹੇ ਆ। ਸੋ ਫਾਰ ਉਹਨਾਂ ਨੇ 1 ਜਾਂ 2 ਜਿਹੜੀਆਂ ਡੀਲਸ ਆ ਵੱਖ-ਵੱਖ ਮੁਲਕਾਂ ਦੇ ਨਾਲ ਉਹ ਅਨਾਉਂਸ ਕੀਤੀਆਂ ਹੈਗੀਆਂ ਆ। ਪਰ ਅੱਜ ਜਾਪਾਨ ਤੇ ਸਾਊਥ ਕੋਰੀਆ ਤੋਂ ਆ ਰਹੇ ਸਮਾਨ ਦੇ ਉੱਤੇ 25% ਜਿਹੜਾ ਟੈਕਸ ਆ ਉਹ ਠੋਕ ਦਿੱਤਾ ਗਿਆ ਹੈਗਾ ਆ। ਟਰੰਪ ਹੋਣਾ ਨੇ ਪ੍ਰੋਵਾਈਡ ਕੀਤਾ ਵੀ ਜਿਹੜੇ ਇਹ ਟੈਰਿਫਸ ਜਿਹੜਾ ਨੋਟਿਸ ਆ ਉਹ 1 ਅਗਸਤ ਤੋਂ ਜਿਹੜਾ ਉਹ ਚਾਲੂ ਹੋਣ ਜਾ ਰਿਹਾ ਆ। ਇਹ ਇਹਨਾਂ ਨੇ ਜਿਹੜੀਆਂ ਚਿੱਠੀਆਂ ਆਪਣੇ ਟਰੁਥ ਸੋਸ਼ਲ ਦੇ ਉੱਤੇ ਜਿਹੜੀਆਂ ਉਹ ਪੇਸ਼ ਕੀਤੀਆਂ ਤੇ ਉਹਨਾਂ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੀਡਰਸ ਆ ਉਹ ਕਹਿ ਲਓ ਵੀ ਉਹਨਾਂ ਨੂੰ ਵੀ ਇੱਕਦਮ ਝਟਕਾ ਜਿਹਾ ਲੱਗਾ ਵੀ ਇਹ ਟਰੁਥ ਸੋਸ਼ਲ ਦੇ ਉੱਤੇ ਸਾਡੇ ਉੱਤੇ ਕੀ ਜਿਹੜਾ ਉਹ ਬਣ ਗਿਆ ਜਿਹੜਾ ਉਹ ਹੈਗਾ ਆ। ਸੋ ਹਰ ਵਾਰ ਦੀ ਤਰ੍ਹਾਂ ਟਰੁਥ ਸੋਸ਼ਲ ਦੇ ਉੱਤੇ ਉਹ ਜਿਹੜਾ ਉਹ ਗੱਲ ਕਰਕੇ ਥੈਂਕ ਯੂ ਫਾਰ ਯੂਰ ਅਟੈਂਸ਼ਨ ਟੂ ਦਿਸ ਮੈਟਰ ਕਹਿ ਕੇ ਜਿਹੜੇ ਉਹ ਉਹਨਾਂ ਨੇ ਆਪਣੀ ਗੱਲਬਾਤ ਆ ਉਹਨਾਂ ਨੂੰ ਸਮਾਪਤ ਕੀਤੀ ਆ। ਕਹਿੰਦੇ ਅੱਜ ਮੈਂ ਲੈਟਰਸ ਸਾਈਨ ਕਰ ਦਿੱਤੀਆਂ ਜਿਹੜੀਆਂ ਕਿ ਆ ਮੰਡੇ ਤੋਂ ਪ੍ਰੋਬਬਲੀ 12 ਤਰੀਕ ਤੋਂ 12 ਕੁ ਵਜੇ ਤੋਂ ਜਿਹੜੀਆਂ ਉਹ ਹੋਣਗੀਆਂ ਤੇ ਲੈਟਰ ਜਿਹੜੀਆਂ ਉਹ ਇਸ਼ੂ ਕੀਤੀਆਂ ਗਈਆਂ ਵਾਈਟ ਹਾਊਸ ਦੇ ਸਟੇਸ਼ਨਰੀ ਦੇ ਉੱਤੇ। ਤੇ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਖਦੀ ਆ ਰਾਸ਼ਟਰਪਤੀ ਟਰੰਪ ਉਸ ਤਰੀਕੇ ਦੇ ਨਾਲ ਕਹਿੰਦੇ ਵੀ ਅਸੀਂ ਇਨਵਾਈਟ ਕਰਦੇ ਹਾਂ ਤੁਹਾਨੂੰ ਪਾਰਟਿਸਿਪੇਟ ਕਰਨ ਦੇ ਲਈ। ਜਿਹੜੀ US ਦੀ ਐਕਸਟਰਾ ਆਰਡੀਨਰੀ ਇਕਨੋਮੀ ਹੈਗੀ ਆ, ਨੰਬਰ 1 ਮਾਰਕੀਟ ਆ ਇਨ ਦਾ ਵਰਲਡ ਬਾਈ ਫਾਰ, ਤੇ ਸਾਊਥ ਕੋਰੀਆ ਤੇ ਜਾਪਾਨ ਦੇ ਜਿਹੜੇ ਲੀਡਰਸ ਨੂੰ ਉਹਨਾਂ ਨੇ ਜਿਹੜਾ ਉਹ ਦੱਸੀ ਆ। ਸੋ ਇਹ ਜਿਹੜਾ ਟੈਰਿਫ ਜਿਹੜੇ ਆ ਉਹ ਲੱਗ ਗਏ ਆ। ਸੋ ਇੱਕ ਵਾਰੀ ਫਿਰ ਜਾਪਾਨ ਤੇ ਸਾਊਥ ਕੋਰੀਆ ਦੇ ਨਾਲ ਕਹਿ ਸਕਦੇ ਆ ਵੀ ਇਹ ਜਿਹੜੀਆਂ ਟ੍ਰੇਡ ਵਾਰ ਜਾਂ ਟੈਰਿਫ ਵਾਰ ਆ ਉਹ ਸ਼ੁਰੂ ਜਿਹੜੀਆਂ ਉਹ ਹੋ ਚੁੱਕੀਆਂ ਤੇ 1 ਅਗਸਤ ਤੋਂ ਇਹਨਾਂ ਦੋਨਾਂ ਮੁਲਕਾਂ ਦੇ ਉੱਤੇ ਜਿਹੜੇ ਆ ਉਹ ਉਹਨਾਂ ਸਮਾਨ ਸਾਰੇ ਸਮਾਨ ਦੇ ਉੱਤੇ 25% ਟੈਰਿਫ ਜਿਹੜਾ ਉਹ ਲੱਗੂਗਾ। ਉਧਰ ਟਰੰਪ ਐਡਮਿਨ ਦਾ ਇੱਕ ਇਨਸਾਈਡਰ ਵਿਸਲ ਬਲੋਵਰ ਸੋ ਕਾਲਡ ਉਹ ਇਹ ਦਾਵਾ ਕਰ ਰਿਹਾ ਵੀ ਕਹਿੰਦੇ ਵੀ ਜਿਹੜੇ ਟੈਰਿਫਸ ਨੂੰ ਲੈ ਕੇ ਸਾਰਾ ਕੁਝ ਫੇਕ ਜਿਹੜਾ ਉਹ ਚੱਲ ਰਿਹਾ। ਕਹਿੰਦੇ ਵੀ ਇਹ ਜਿਹੜੀਆਂ ਡੀਲਸ ਆ ਇਹ ਸਾਰੀਆਂ ਥੀਏਟਰਿਕਸ ਆ, ਵੀ ਇੱਕ ਥੀਏਟਰ ਜਿਹੜਾ ਉਹ ਟਰੰਪ ਹੋਣਾ ਦੇ ਦੁਆਰਾ ਕੀਤਾ ਜਿਹੜਾ ਉਹ ਜਾ ਰਿਹਾ। ਸੋ ਬੰਦਾ ਆਪ ਤਾਂ ਮੋਰੇ ਨਹੀਂ ਆਇਆ, ਅਨੋਨਿਮਸ ਬਣ ਕੇ ਜਿਹੜਾ ਆ ਉਹ ਕਰ ਰਿਹਾ ਹੈ ਤੇ ਇਸ ਟਾਈਮ ਮੀਡੀਆ ਦੇ ਕਈ ਹਿੱਸਿਆਂ ਦੇ ਵਿੱਚ ਇਸ ਦੀ ਕਾਫੀ ਜ਼ਿਆਦਾ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਪੋਲੀਟਿਕੋ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਪੋਸਟ ਕੀਤਾ ਸੀ ਉਹ ਕਹਿੰਦੇ ਵੀ ਇਟਸ ਆਲ ਫੇਕ, ਦੇयर इज नो ਡੈਡਲਾਈਨ, ਇਟਸ ਸੈਲਫ ਇੰਪੋਜ਼ਡ ਲੈਂਡਮਾਰਕ ਇਨ ਦਿਸ ਥੀਏਟ੍ਰਿਕਲ ਸ਼ੋ ਐਂਡ ਦੈਟਸ ਵੇਅਰ ਵੀ ਆਰ। ਸੋ ਇਹ ਸੋ ਕਾਲਡ ਟਰੰਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਇਨਸਾਈਡਰ ਆ ਕਹਿੰਦਾ ਵੀ ਮੈਨੂੰ ਬਹੁਤ ਡੀਪ ਨੌਲੇਜ ਆ ਟਰੰਪ ਐਡਮਿਨਿਸਟ੍ਰੇਸ਼ਨ ਦੀ ਤੇ ਉਹ ਕਹਿੰਦੇ ਵੀ ਇੰਟਰਸਟਿੰਗ ਪਾਰਟ ਮੈਂ ਤੁਹਾਨੂੰ ਉਹਨਾਂ ਦੀ ਪ੍ਰੈਜ਼ੀਡੈਂਸੀ ਦਾ ਤੇ ਟੈਰਿਫ ਕਨਵਰਸੇਸ਼ਨ ਦਾ ਜਿਹੜਾ ਆ ਉਹ ਦੱਸਦਾ ਆ। ਕਹਿੰਦੇ ਵੀ ਟਰੰਪ ਹੁਣਾਂ ਨੂੰ ਪਤਾ ਆ ਵੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਭ ਤੋਂ ਜ਼ਿਆਦਾ ਅਹਿਮ ਰਹਿਣ ਵਾਲੀਆਂ ਆ। ਸੋ ਇਹ ਸਾਰਾ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਛਲ ਜਾਂ ਇੱਕ ਨਾਟਕ ਜਿਹੜਾ ਆ ਉਹ ਢੋਂਗਾ ਉਹ ਰਚਿਆ ਜਿਹੜਾ ਉਹ ਜਾ ਰਿਹਾ ਆ। ਜਿਹੜੀ ਇਹ ਡੈਡਲਾਈਨ ਤੋਂ ਪਹਿਲਾਂ UK ਤੇ ਚਾਈਨਾ ਨੇ ਕਹਿੰਦੇ ਵੀ ਆਪਣੇ ਜਿਹੜੀਆਂ ਅਰੇਂਜਮੈਂਟਸ ਦੇ ਵਿੱਚ ਕੁਝ ਚੀਜ਼ਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਡੀਲਸ ਆ ਉਹ ਬਣਾਈਆਂ ਆ। ਪਿਛਲੇ ਵੀਕ ਦੇ ਵਿੱਚ ਵੀਅਤਨਾਮ ਦੀ ਜਿਹੜੀ ਉਹ ਖਬਰ ਆਈ ਸੀ, ਪਰ ਉਸ ਤੋਂ ਇਲਾਵਾ ਹੋਰ ਮੁਲਕਾਂ ਨੇ ਅਧਿਕਾਰਤ ਤੌਰ ਦੇ ਉੱਤੇ ਕੋਈ ਚੀਜ਼ਾਂ ਜਿਹੜੀਆਂ ਡੀਲਸ ਆ ਉਹ ਸਾਈਨ ਨਹੀਂ ਕੀਤੀਆਂ ਹੈਗੀਆਂ। ਤੇ ਹੁਣ ਜਿਹੜਾ ਆ ਜਾਪਾਨ ਤੇ ਸਾਊਥ ਕੋਰੀਆ ਦੇ ਉੱਤੇ 25% ਟੈਰਿਫ 1 ਅਗਸਤ ਤੋਂ ਠੋਕਿਆ ਜਾ ਰਿਹਾ ਆ। ਜੀ ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਆ। ਆਈਸ ਵਾਲਿਆਂ ਨੇ ਇੱਕ ਗ੍ਰੀਨ ਕਾਰਡ ਹੋਲਡਰ ਜਿਹੜਾ ਬੰਦਾ ਆ ਉਹਨੂੰ 에ਅਰਪੋਰਟ ਦੇ ਉੱਤੇ ਅਰੈਸਟ ਕੀਤਾ ਤੇ ਉਸ ਨੂੰ ਬਾਅਦ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਲੈ ਗਏ। ਇਹ ਨਿਊਜ਼ ਵੀਕ ਅੱਜ ਰਿਪੋਰਟ ਕਰ ਰਿਹਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਇਹ ਸਾਰਾ ਕੁਝ ਕੀਤਾ। ਕਾਰਨ ਕੀ ਹੋਇਆ ਵੀ ਇਹ ਬੰਦਾ ਬੜੇ ਲੰਮੇ ਸਮੇਂ ਤੋਂ 50 ਸਾਲਾਂ ਦਾ ਜੋ ਸੈਂਚਿਸ ਨਾਮ ਇਹਦਾ ਦੱਸਿਆ ਗਿਆ ਆ, ਅਮਰੀਕਾ 'ਚ ਰਹਿ ਰਿਹਾ ਆ
ਤੇ ਇਮੀਗ੍ਰੇਸ਼ਨ ਅਪਾਇੰਟਮੈਂਟ ਤੇ ਗਿਆ ਸੀ, ਸੌਰੀ, ਸੈਨ ਇਸਟਰੋ ਜੋ ਆਈਸ ਦਾ ਆਫਿਸ ਆ, ਤੇ ਉੱਥੇ ਉਹਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਉਹਦੀ ਡਾਟਰ ਨੇ ਇਹ ਦੱਸਿਆ ਵੀ ਮੇਰੇ ਫਾਦਰ ਨੂੰ 2021 ਦੇ ਵਿੱਚ ਇੱਕ ਨਾਨ ਵਾਇਲੈਂਟ ਡਰੱਗ ਕਨਵਿਕਸ਼ਨ ਹੋਈ ਸੀ, ਉਹਦੇ ਵਿੱਚ ਉਹਨੂੰ ਚਾਰਜ ਕੀਤਾ ਗਿਆ ਸੀ। ਜੀ। ਤੇ ਉਹਦੇ ਵਿੱਚ ਚਾਰਜ ਕੀਤਾ ਗਿਆ ਸੀ। ਹੁਣ ਤੁਸੀਂ ਦੇਖੋ ਵੀ 2001 ਦੀ ਜਿਹੜੀ ਕਨਵਿਕਸ਼ਨ ਸੀ, 24 ਸਾਲਾਂ ਬਾਅਦ ਜਾ ਕੇ ਜਦੋਂ ਉਹ ਗਿਆ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ। ਆਈਸ ਵਾਲੇ ਧੜਾ ਧੜ ਜਿਹੜੇ ਲੋਕਾਂ ਨੂੰ ਅਰੈਸਟ ਕਰ ਰਹੇ ਹੈਗੇ ਆ। ਹੁਣ ਤੱਕ ਇੱਕ ਜਗ੍ਹਾ ਮੈਂ ਫਿਗਰ ਦੇਖ ਰਿਹਾ ਸੀ, 1,24,000 ਦੇ ਕਰੀਬ ਲੋਕ ਆਲਰੇਡੀ ਆਈਸ ਵਾਲਿਆਂ ਨੇ ਅਰੈਸਟ ਕਰ ਲਏ ਆ, ਜਿਨ੍ਹਾਂ ਚੋਂ ਵੱਡੀ ਗਿਣਤੀ ਡਿਪੋਰਟ ਕੀਤੇ ਜਾ ਚੁੱਕੇ ਹੈਗੇ ਆ। 55,000 ਦੇ ਕਰੀਬ ਜਿਹੜੇ ਜੇਲ੍ਹਾਂ ਦੇ ਵਿੱਚ ਹੈਗੇ ਆ। ਮੈਕਸੀਕੋ ਨੂੰ ਪਿਛਲੇ ਇੱਕ ਹਫ਼ਤੇ ਦੇ ਵਿੱਚ 9 ਫਲਾਈਟਸ ਜਿਹੜੀਆਂ ਸਪੈਸ਼ਲ ਗਈਆਂ ਭਰ ਕੇ, ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈਗਾ। ਭਾਰਤੀ ਮੂਲ ਦੇ ਲੋਕਾਂ ਦੇ ਵਿੱਚ ਵੀ ਡਰ ਵਾਲਾ ਮਾਹੌਲ ਜ਼ਰੂਰ ਹੈਗਾ ਆ। ਇੱਕ ਆਰਟੀਸੀਆ ਜਿਹੜਾ ਟਾਊਨ ਹੈਗਾ ਆ, ਲਿਟਲ ਇੰਡੀਆ ਕਰਕੇ ਜਾਣਿਆ ਜਾਂਦਾ, ਐਲਏ ਦੇ ਵਿੱਚ ਆ। ਉੱਥੇ ਪਿਛਲੇ ਦਿਨਾਂ ਦੇ ਵਿੱਚ ਰੇਡ ਪਈ ਸੀ, ਤੇ ਹਾਲਾਂਕਿ ਇਹ ਨਹੀਂ ਪਤਾ ਵੀ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਲੱਭ ਰਹੇ ਸੀ ਜਾਂ ਸਪੈਨਿਸ਼ ਮੂਲ ਦੇ ਲੋਕਾਂ ਨੂੰ ਲੱਭ ਰਹੇ ਸੀਗੇ। ਪਰ ਉਹ ਤੋਂ ਬਾਅਦ ਕਹਿੰਦੇ ਪਈ ਜਿਹੜਾ ਹਮੇਸ਼ਾ ਹੀ ਬਹੁਤ ਚਹਿਲ ਪਹਿਲ ਰਹਿੰਦੀ ਆ ਇਸ ਆਰਟੀਸੀਆ ਦੇ ਜਿਹੜਾ ਲਿਟਲ ਇੰਡੀਆ ਨੇਬਰਹੁੱਡ ਨੂੰ। ਉੱਥੇ ਹੁਣ ਬਹੁਤ ਘੱਟ ਲੋਕਾਂ ਦਾ ਜਿਹੜਾ ਰਸ਼ ਹੁੰਦਾ ਹੈਗਾ ਆ। ਸੋ ਲੋਕ ਡਰਦੇ ਮਾਰੇ ਜਿਹੜੇ ਆ ਘਰਾਂ ਤੋਂ ਬਾਹਰ ਨਹੀਂ ਜਾਂਦੇ ਹੈਗੇ ਸ਼ਾਪਿੰਗ ਵਗੈਰਾ ਕਰਨ, ਖਾਸ ਕਰਕੇ ਜਿਨ੍ਹਾਂ ਦਾ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈਗੀ ਆ। ਜੀ। ਕੁਝ ਕੁ ਹੋਰ ਖਬਰਾਂ ਹਰਜੋਤ ਸਿੰਘ ਜੀ, ਬ੍ਰਿਕਸ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਹੋਣਾ ਨੇ ਫੇਰ ਜਿਹੜਾ ਉਹ ਬਿਆਨ ਦਿੱਤਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਵੀ ਮੁਲਕ ਬ੍ਰਿਕਸ ਦਾ ਹਿੱਸਾ ਹੋਣਗੇ, ਉਹਨਾਂ ਸਾਰਿਆਂ ਦੇ ਉੱਤੇ 10% ਐਕਸਟਰਾ ਟੈਰਿਫ ਜਿਹੜਾ ਆ ਉਹ ਲਾਇਆ ਜਾਊਗਾ। ਉਧਰ ਇਹ ਵੀ ਜਿਹੜੀ ਰਿਪੋਰਟ ਹਰਜੋਤ ਸਿੰਘ ਜੀ ਆ ਰਹੀ ਆ, ਜਿਹੜੇ ਟ੍ਰੇਡ ਦੇ ਸਾਡੇ ਮੇਨ ਹੈਗੇ ਨੇ ਲੀਡਰ ਕਹਿ ਲਓ, ਬੈਸੈਂਟ ਆਈ ਥਿੰਕ ਉਹਨਾਂ ਦਾ ਨਾਮ ਆ। ਉਹਨਾਂ ਨੇ ਕਿਹਾ ਵੀ ਜਿਹੜੇ ਕੁਛ ਹੀ ਜਿਹੜੇ ਦਿਨਾਂ ਦੇ ਵਿੱਚ ਅੱਜ ਕੱਲ੍ਹ ਦੇ ਵਿੱਚ ਜਿਹੜੀਆਂ ਬਹੁਤ ਸਾਰੇ ਮੁਲਕਾਂ ਦੇ ਨਾਲ ਟ੍ਰੇਡ ਡੀਲਸ ਜਿਹੜੀਆਂ ਉਹ ਬਣਨ ਜਿਹੜੀਆਂ ਉਹ ਜਾ ਰਹੀਆਂ। ਉੱਦਾਂ ਇਹ ਚੀਜ਼ ਆਪਾਂ ਨੂੰ ਸੁਣਦਿਆਂ ਨੂੰ ਹੁਣ ਕਾਫੀ ਵਕਤ ਹੋ ਗਿਆ ਹੈ। ਉੱਦਾਂ ਇਹ ਆ ਵੀ ਬ੍ਰਿਕਸ ਦੇ ਵਿੱਚ ਜ਼ਰੂਰ ਜਿਹੜੇ ਮੁਲਕ ਆ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਧਮਕੀ ਜਿਹੜੀ ਉਹ ਦੇ ਦਿੱਤੀ ਆ ਵੀ ਭਾਈ ਤੁਹਾਡੇ ਸਾਰਿਆਂ ਦੇ ਉੱਤੇ ਜਿਹੜਾ 10% ਐਕਸਟਰਾ ਟੈਰਿਫ ਜਿਹੜਾ ਆ ਉਹ ਲਾਇਆ ਜਾਊਗਾ, ਜਿਹੜੇ ਵੀ ਬ੍ਰਿਕ ਦੇ ਵਿੱਚ ਸ਼ਾਮਲ ਹੋਣਗੇ। ਬ੍ਰਾਜ਼ੀਲ ਦੇ ਵਿੱਚ ਆਈ ਥਿੰਕ ਇਸ ਵਾਰ ਬ੍ਰਿਕ ਦਾ ਜਿਹੜਾ ਸੰਮੇਲਨ ਆ ਉਹ ਹੋਣ ਜਿਹੜਾ ਉਹ ਜਾ ਰਿਹਾ ਹੈਗਾ ਆ। ਤੇ ਦੇਖੋ ਅੱਗੇ ਉਸ ਦੇ ਨਾਲ ਕੀ ਜਿਹੜਾ ਓਵਰਆਲ ਫਰਕ ਪੈਂਦਾ ਹੈਗਾ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉੱਥੇ ਪਹੁੰਚੇ ਹੋਏ ਆ ਤੇ ਅੱਜ ਹੀ ਸਟੇਟਮੈਂਟ ਆ ਗਈ ਆ। ਇਸ ਸਟੇਟਮੈਂਟ ਆਉਣ ਤੋਂ ਬਾਅਦ ਕਹਿੰਦੇ ਜਿਹੜਾ ਰੁਪਈਆ ਆ ਉਹ ਡਾਲਰ ਦੇ ਮੁਕਾਬਲੇ ਹੋਰ ਡਿਪ ਕਰ ਗਿਆ ਹੈਗਾ, ਕਿਉਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਅਸੀਂ 10% ਐਡੀਸ਼ਨਲ ਟੈਰਿਫ ਉਹਨਾਂ ਦੇ ਉੱਤੇ ਲਾਉਣ ਜਾ ਰਹੇ ਆ, ਉਹਨਾਂ ਮੁਲਕਾਂ ਦੇ ਉੱਤੇ ਜੋ ਬ੍ਰਿਕਸ ਨੂੰ ਬੈਕ ਕਰ ਰਹੇ ਹੈਗੇ ਆ। ਆਪਾਂ ਨੂੰ ਪਤਾ ਆ ਵੀ ਇੰਡੀਆ ਵੀ ਜਿਹੜਾ ਆ ਬ੍ਰਿਕਸ ਦਾ ਪਾਰਟਨਰ ਹੈਗਾ ਆ। ਪਿੱਛੇ ਜਿਹੇ ਤਾਂ ਚੁੱਪ ਕਰ ਗਏ ਸੀ, ਪਰ ਹੁਣ ਇੱਕ ਵਾਰੀ ਫੇਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚੇ ਹੋਏ ਆ ਬ੍ਰਿਕਸ ਦੀ ਮੀਟਿੰਗ ਦੇ ਵਿੱਚ। ਸੋ 18 ਪੈਸੇ ਜਿਹੜਾ ਰੁਪਈਆ ਆ ਹੋਰ ਜ਼ਿਆਦਾ ਜਿਹੜਾ ਉਹ ਡਿੱਗ ਪਿਆ ਡਾਲਰ ਦੇ ਮੁਕਾਬਲੇ, ਜਦੋਂ ਹੀ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ 10% ਅਸੀਂ ਜਿਹੜਾ ਟੈਕਸ ਆ ਉਹ ਲਾਉਣ ਜਾ ਰਹੇ ਹੈਗੇ ਆ। ਦੂਸਰੇ ਪਾਸੇ ਇੰਡੀਆ ਤੇ ਯੂਐਸਏ ਦੇ ਵਿੱਚ ਡਿਸਕਸ਼ਨ ਆਲਰੇਡੀ ਚੱਲ ਰਹੀ ਆ ਟ੍ਰੇਡ ਡੀਲ ਨੂੰ ਲੈ ਕੇ। ਕਹਿੰਦੇ ਵੀ ਇੱਕ ਮਿੰਨੀ ਟ੍ਰੇਡ ਡੀਲ ਹੋ ਸਕਦੀ ਹੈ 24 ਤੇ 48 ਘੰਟਿਆਂ ਦੇ ਵਿੱਚ ਇਹ ਜਿਹੜੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਜੀ। ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦਾ ਇੱਕ ਟਰਾਂਸਪੋਰਟ ਮਿਨਿਸਟਰ ਉਸ ਨੂੰ ਸੈਕ ਕੀਤਾ ਗਿਆ ਸੀਗਾ ਪੁਤਿਨ ਹੁਣਾਂ ਦੇ ਦੁਆਰਾ। ਅੱਜ ਉਸ ਦੀ ਬਾਡੀ ਮਿਲੀ ਆ ਉਸ ਦੀ ਗੱਡੀ ਦੇ ਵਿੱਚ, ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਹੋਈ ਸੀਗੀ। ਮਾਸਕੋ ਤੋਂ ਇਹ ਜਿਹੜੀ ਰਿਪੋਰਟ ਆ ਰਹੀ ਆ। ਸਟਾਰਟੋਵਰਟ ਕਹਿੰਦੇ ਵੀ ਜਿਹੜੇ ਇਨਵੈਸਟੀਗੇਟਰਸ ਆਬਵੀਅਸਲੀ ਉਹਨਾਂ ਨੇ ਇਹ ਕਹਿਣਾ ਵੀ ਲੱਗਦਾ ਸਾਨੂੰ ਵੀ ਉਹਨੇ ਆਪਣੀ ਜਿਹੜੀ ਜਾਨ ਆ ਉਹ ਖੁਦ ਹੀ ਲੈ ਲਈ ਸੀਗੀ। ਕੁਰਸਕ ਰੀਜਨ ਜਿਹੜਾ ਆ ਯੂਕਰੇਨ ਦੇ ਵਿੱਚ ਜਿਹੜਾ ਉਸ ਦੇ ਨਜ਼ਦੀਕ ਆ, ਉਸ ਦੇ ਲਈ ਇਸਨੇ ਰੈਨ ਵੀ ਜਿਹੜਾ ਉਹ ਕੀਤਾ ਸੀਗਾ। ਕਰਪਸ਼ਨ ਦੇ ਕੇਸਿਸ ਦੇ ਵਿੱਚ ਕਹਿੰਦੇ ਵੀ ਇਹਦਾ ਬਹੁਤ ਜ਼ਿਆਦਾ ਨਾਮ ਆ ਰਿਹਾ ਸੀਗਾ। ਇਹ ਜਿਹੜਾ ਸਾਬਕਾ
ਟਰਾਂਸਪੋਰਟ ਮਿਨਿਸਟਰ ਰਸ਼ੀਆ ਦੇ ਵਿੱਚ ਰੋਮਨ ਸਟਾਰੋਵੋਇਟ ਜਿਹੜਾ ਉਸਦਾ ਸੀਗਾ, ਫਿਰ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਤੇ ਅੱਜ ਉਸਦੀ ਜਿਹੜੀ ਕਹਿੰਦੇ ਆ ਵੀ ਲਾਸ਼ ਬਰਾਮਦ ਜਿਹੜੀ ਉਹ ਹੋਈ ਆ। ਸੋ ਕਹਿੰਦੇ ਵੀ ਸਾਲ ਕੀ ਹੀ ਉਹ ਜੌਬ ਦੇ ਉੱਤੇ ਜਿਹੜਾ ਉਹ ਰਿਹਾ ਸੀਗਾ। ਸੋ ਇਹ ਜਿਹੜਾ ਆ ਉਹ ਇਲਾਕਾ ਸੀਗਾ ਜਿਹੜਾ ਯੂਕਰੇਨ ਦੇ ਨਜ਼ਦੀਕ ਕੁਰਸਕ ਦਾ ਇਲਾਕਾ ਸੀ, ਜਿਸ ਦੇ ਉੱਤੇ ਯੂਕਰੇਨ ਦੇ ਟਰੂਪਸ ਨੇ ਕਾਫੀ ਕਬਜ਼ਾ ਵਗੈਰਾ ਵੀ ਜਿਹੜਾ ਉਹ ਕਰ ਲਿਆ ਸੀ ਕੁਛ ਹਿੱਸਿਆਂ ਦੇ ਵਿੱਚ ਕੁਛ ਮਹੀਨਿਆਂ ਦੇ ਲਈ। ਉੱਥੇ ਦਾ ਇਹ ਮੇਨ ਸੀਗਾ, ਉਸ ਨੂੰ ਇਹ ਰਨ ਵੀ ਕਰਦਾ ਸੀ। ਫਿਰ ਇਵੈਂਚੁਅਲੀ ਇਹ ਟਰਾਂਸਪੋਰਟ ਮਿਨਿਸਟਰ ਵੀ ਉੱਥੇ ਦਾ ਜਿਹੜਾ ਉਹ ਬਣਿਆ ਸੀਗਾ। ਕਈ ਜਿਹੜੀਆਂ ਕਨਫਲਿਕਟਿੰਗ ਰਿਪੋਰਟਸ ਕਹਿੰਦੇ ਵੀ ਆ ਰਹੀਆਂ ਇਸ ਦੀ ਮੌਤ ਨੂੰ ਜਿਹੜਾ ਉਹ ਲੈ ਕੇ। ਰਸ਼ੀਅਨ ਇਨਵੈਸਟੀਗੇਟਿਵ ਕਮੇਟੀ ਆ ਜੋ ਸਾਰੇ ਮੇਜਰ ਕ੍ਰਾਈਮਸ ਦੀ ਇਨਵੈਸਟੀਗੇਸ਼ਨ ਕਰਦੀ ਆ ਤੇ ਕਹਿੰਦੇ ਵੀ ਪ੍ਰੀਸਾਈਜ਼ ਸਰਕਮਸਟਾਂਸ ਨੂੰ ਐਸਟੈਬਲਿਸ਼ ਕਰਨ ਦੇ ਉੱਤੇ ਉਹ ਕੰਮ ਜਿਹੜੇ ਉਹ ਕਰ ਰਹੇ ਆ। ਮਈ 2024 ਦੇ ਵਿੱਚ ਜਿਹੜਾ ਰੋਮਨ ਸਟਾਰੋਵੋਇਟ ਆ ਉਹ ਜਿਹੜਾ ਬਣਿਆ ਸੀਗਾ ਟਰਾਂਸਪੋਰਟ ਮਿਨਿਸਟਰ 5 ਸਾਲਾਂ ਦੇ ਲਈ, ਜਿੱਦਾਂ ਪਹਿਲਾਂ ਦੱਸਿਆ ਵੀ ਕੁਰਸਕ ਦੇ ਇਲਾਕੇ ਨੂੰ ਇਹ ਗਵਰਨ ਕਰਦਾ ਰਿਹਾ, ਉੱਥੇ ਦਾ ਗਵਰਨਰ ਜਿਹੜਾ ਉਹ ਰਿਹਾ ਸੀਗਾ ਤੇ ਇਵੈਂਚੁਅਲੀ ਜਿਹੜਾ ਇਸ ਨੂੰ ਲਾ ਦਿੱਤਾ ਗਿਆ ਸੀਗਾ। ਸੋ ਹੁਣ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ ਜੀ। ਜੀ ਅਗਲੀ ਖਬਰ ਜਿਹੜੀ ਆ ਉਹ ਵਾਲ ਸਟਰੀਟ ਦੇ ਸੰਬੰਧ ਦੇ ਵਿੱਚ ਆ। ਵਾਲ ਸਟਰੀਟ ਅੱਜ ਸਾਰੇ ਜਿਹੜੀ ਸਟਾਕ ਮਾਰਕੀਟ ਆ ਡਾਊਨ ਗਈ ਹੈਗੀ ਆ, ਖਾਸ ਕਰਕੇ ਅਨਸਰਟਨਟੀ ਨੂੰ ਲੈ ਕੇ। ਟੈਸਲਾ ਦੇ ਸਟਾਕ ਜਿਹੜੇ ਇੱਕ ਵਾਰੀ ਹੋਰ ਥੱਲੇ ਗਏ ਆ। ਜੋ ਇਲੋਨ ਮਸਕ ਆ ਉਹਨਾਂ ਦੀਆਂ ਜਿਹੜੀਆਂ ਪੋਲੀਟੀਕਲ ਐਂਬੀਸ਼ਨਸ ਆ ਉਹਨਾਂ ਨੂੰ ਲੈ ਕੇ, ਕਿਉਂਕਿ ਉਹਨਾਂ ਨੇ ਕਿਹਾ ਵੀ ਉਹ ਇੱਕ ਸੈਂਟਰਿਸਟ ਪਾਰਟੀ ਜੋ ਅਮਰੀਕਨ ਪਾਰਟੀ ਜੋ ਲਾਂਚ ਕਰਨ ਜਾ ਰਹੇ ਆ, ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ। ਉਹਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਹੋਣਗੀਆਂ ਉਹ ਆਪਣੇ ਕੈਂਡੀਡੇਟ ਖੜੇ ਕਰਨਗੇ ਕਾਂਗਰਸ ਤੇ ਸੈਨੇਟ ਦੇ, ਤਾਂ ਕਿ ਉਹਨਾਂ ਕਾਂਗਰਸਮੈਨ ਜਾਂ ਸੈਨੇਟਰ ਨੂੰ ਹਰਾਇਆ ਜਾ ਸਕੇ ਜਿਨ੍ਹਾਂ ਨੇ ਬਿਗ ਬਿਊਟੀਫੁਲ ਬਿੱਲ ਦੇ ਹੱਕ ਦੇ ਵਿੱਚ ਵੋਟ ਪਾਈ ਆ। ਸੋ ਉਹਨਾਂ ਦਾ ਮੇਨ ਮੁੱਦਾ ਇਹ ਆ ਵੀ ਦੇਖੋ ਵੀ ਮੈਂ ਤਾਂ ਇਨਵੋਲਵ ਹੋਇਆ ਸੀ ਵੀ ਅਮਰੀਕਾ ਤੇ ਸਿਰ ਦੇ ਉੱਤੇ ਕਰਜ਼ਾ ਬਹੁਤ ਜ਼ਿਆਦਾ ਆ, ਵੀ ਜਿਹੜਾ ਕਰਜ਼ਾ ਉਸ ਨੂੰ ਘਟਾਇਆ ਜਾ ਸਕੇ। ਇਸੇ ਕਰਕੇ ਡੋਜ ਡਿਪਾਰਟਮੈਂਟ ਜਿਹੜੀ ਆ ਡੋਜ ਉਹ ਕ੍ਰੀਏਟ ਕੀਤੀ ਗਈ ਸੀ, ਕੱਟ ਕੀਤਾ ਜਾਵੇ। ਪਰ ਹੁਣ ਜਿਸ ਹਿਸਾਬ ਦੇ ਨਾਲ ਜਿਹੜਾ ਨਵਾਂ ਬਿੱਲ ਆ ਰਿਹਾ, ਇਹ ਆਉਣ ਵਾਲੇ ਸਾਲਾਂ 'ਚ $5 ਟ੍ਰਿਲੀਅਨ ਕਰਜ਼ਾ ਹੋਰ ਚੜ ਜਾਊਗਾ। ਸੋ ਇਹ ਟੋਟਲੀ ਰੋਂਗ ਹੈਗਾ। ਸੋ ਇਸ ਕਰਕੇ ਉਹ ਬਹੁਤ ਜ਼ਿਆਦਾ ਤੱਤੇ ਚੱਲ ਰਹੇ ਹੈਗੇ ਆ। ਤੇ ਪਰ ਹੁਣ ਕਿਉਂਕਿ ਟਰੰਪ ਹੋਣੀ ਵੀ ਸਟੇਟਮੈਂਟ ਉਹਨਾਂ ਦੇ ਉਲਟ ਜਾਰੀ ਕਰ ਰਹੇ ਹੈਗੇ ਆ, ਸੋ ਇਹਨੂੰ ਦੇਖਦੇ ਹੋਏ ਜੋ ਟੈਸਲਾ ਦਾ ਸਟਾਕ ਆ ਜੋ ਪਿਛਲੇ ਸਮੇਂ 'ਚ ਵੀ ਕਾਫੀ ਜ਼ਿਆਦਾ ਜਿਹੜਾ ਡਾਊਨ ਗਿਆ ਸੀ, ਉਹ ਇੱਕ ਵਾਰੀ ਫੇਰ ਅੱਜ ਡਾਊਨ ਗਿਆ। ਜੀ ਓਵਰਆਲ ਟ੍ਰੇਡ ਡੀਲਸ ਨੂੰ ਲੈ ਕੇ ਟੈਰਿਫ ਨੂੰ ਲੈ ਕੇ ਉਹ ਦਿਨ ਲਾਗੇ ਨਜ਼ਦੀਕ ਜਿਹੜਾ ਉਹ ਆ ਰਿਹਾ ਆ, ਉਹਨੂੰ ਲੈ ਕੇ ਵੀ ਜਿਹੜੇ ਇਨਵੈਸਟਰਸ ਦੇ ਵਿੱਚ ਥੋੜੀ ਜੀ ਕਹਿ ਸਕਦੇ ਹਾਂ ਵੀ ਡਰ ਦਾ ਜਿਹੜਾ ਮਾਹੌਲ ਬਣਿਆ ਹੈ। ਸੋ ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਹਾਂ ਡਾਓ ਜੋਨ 500 ਤੋਂ ਵੱਧ ਪੁਆਇੰਟ ਥੱਲੇ ਆ, ਨੈਸਡੈਕ 196 ਪੁਆਇੰਟ, S&P 500 ਉਹ ਵੀ 58 ਪੁਆਇੰਟ ਜਿਹੜੀ ਇਸ ਟਾਈਮ ਥੱਲੇ ਜਿਹੜੀ ਉਹ ਚੱਲ ਰਹੀ ਆ। ਦਿਨ ਦੇ ਐਂਡ ਤੱਕ ਇਹਦਾ ਕੀ ਅਸਰ ਰਹਿੰਦਾ ਆ ਉਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਗੱਲ ਜਿਹੜੀ ਉਹ ਕਰਨਗੇ। ਸੋ ਅਮਰੀਕਾ ਪਾਰਟੀ ਕਿੱਦਾਂ ਦੀ ਕਾਰਜਕਾਰੀ ਹੋਊਗੀ ਉਹ ਦੇਖਣ ਵਾਲੀ ਜਿਹੜੀ ਗੱਲ ਰਹੂਗੀ ਹਰਜੋਤ ਸਿੰਘ ਜੀ। ਬਾਕੀ ਇਲੋਨ ਮਸਕ ਇਸ ਟਾਈਮ ਖਾਸਾ ਜਿਹੜਾ ਨਾਰਾਜ਼ ਆਪਾਂ ਕਹਿ ਸਕਦੇ ਹਾਂ ਵੀ ਓਵਰਆਲ ਹੈਗਾ ਆ। ਸੋ ਉਹਦੀਆਂ ਪੋਸਟਾਂ ਤੋਂ ਪਤਾ ਲੱਗਦਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਉਹ ਕੰਮ ਜਿਹੜਾ ਉਹ ਕਰ ਰਿਹਾ ਆ। ਐਪਸਟੀਨ ਨੂੰ ਲੈ ਕੇ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਚੱਲਦਾ ਆ। ਸੋ ਕਹਿੰਦੇ ਵੀ ਟੈਕਸ ਕੱਟ ਵਰਥਲੈਸ ਆ ਜੇ ਗਵਰਨਮੈਂਟ ਫਿਰ ਵੀ ਓਵਰ ਸਪੈਂਡਿੰਗ ਕਰਦੀ ਹੈ, ਇਨਫਲੇਸ਼ਨ ਇਜ਼ ਦਾ ਰੀਅਲ ਟੈਕਸ। ਸੋ ਕਈ ਚੀਜ਼ਾਂ ਜਿਹੜੀਆਂ ਉਹ ਆਖ ਰਿਹਾ ਆ। ਕੀ ਲੋਕ ਇਸ ਨੂੰ ਗੱਲ ਲਾਉਣਗੇ ਇਹ ਦੇਖਣ ਵਾਲੀ ਗੱਲ ਆ। ਟਰੰਪ ਹੁਣਾਂ ਨੇ ਆਲਰੇਡੀ ਕਹਿ ਦਿੱਤਾ ਵੀ ਤੀਜੀ ਪਾਰਟੀ ਦੀ ਕੋਈ ਸਪੇਸ ਨਹੀਂ ਆ ਅਮਰੀਕਾ ਦੇ ਵਿੱਚ। ਇਸ ਦੇ ਨਾਲ ਕੇਓਸ ਜਿਹੜਾ ਉਹ ਇੱਥੇ ਹੋਊਗਾ, ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਜਿਹੜੀ ਉਹ ਆ ਸਕਦੀ ਆ। ਸੋ 2 ਪਾਰਟੀ ਸਿਸਟਮ ਹੀ ਅਮਰੀਕਾ ਦੇ ਵਿੱਚ ਜਿਹੜਾ ਉਹ ਚੱਲੇਗਾ। ਸੋ ਇਸ ਦਾ ਕਿਹਨੂੰ ਫਾਇਦਾ ਕਿਹਨੂੰ ਨੁਕਸਾਨ ਹੋਊਗਾ, ਕੀ ਵਾਕਿਆ ਹੀ ਜਿਹੜਾ ਆ ਮਸਕ ਆ ਉਹ ਪਾਰਟੀ ਖੜੇ ਕਰਨ ਦੇ ਵਿੱਚ ਕਾਮਯਾਬ ਰਹਿ ਸਕੂਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਤੇ ਕੀ ਉਹਦੀਆਂ ਪੋਲੀਟੀਕਲ ਐਂਬੀਸ਼ਨਸ ਜਿਹੜੀਆਂ ਹੋਣਗੀਆਂ ਉਹ ਦੇਖਦੇ ਆ। ਉਹਨੇ ਨਾਲ ਇਹ ਵੀ ਦਾਅਵਾ ਕੀਤਾ ਵੀ ਰਿਪਬਲਿਕਨਸ ਨੇ ਮੇਰੀ ਜਿਹੜੀ PR ਆ ਇੱਕ ਹਿਸਾਬ ਦੇ ਨਾਲ ਵੀ ਲੋਕ ਮੇਰੇ ਮਗਰ ਬਹੁਤ ਸੀਗੇ, ਉਸ ਨੂੰ ਜਿਹੜਾ ਉਹ ਵਰਤਿਆ ਤੇ ਹੁਣ ਜਿਹੜਾ ਮੈਨੂੰ ਇੱਕ ਹਿਸਾਬ ਦੇ ਨਾਲ ਲਾਂਭੇ ਜਿਹੜਾ ਉਹ ਕਰ ਰਹੇ ਆ ਕਿਉਂਕਿ ਮੈਂ ਸੱਚ ਬੋਲ ਰਿਹਾ ਆ। ਲੈਟਸ ਸੀ ਕੀ ਬਣਦਾ ਆ। ਪਰ ਤੜਥੱਲੀ ਹਲਚਲ ਜਿਹੜੀ ਆ ਅਮਰੀਕਨ ਸਿਆਸਤ ਦੇ ਵਿੱਚ ਇਸ ਦੀ ਜਿਹੜੀ ਪਾਰਟੀ ਵਗੈਰਾ ਨੂੰ ਲੈ ਕੇ ਡੈਫੀਨੇਟਲੀ ਲੈ ਕੇ ਬਣੀ ਪਈ ਹੈਗੀ ਆ ਜੀ।
ਤੇ ਸ਼ੁੱਕਰਵਾਰ ਨੂੰ 4th ਆਫ ਜੁਲਾਈ ਸੀ। ਬਹੁਤ ਜਗ੍ਹਾ ਦੇ ਉੱਤੇ ਆਪਣੇ ਜਿਹੜੇ ਸਿੱਖ ਭੈਣ ਭਰਾ ਆ, ਉਹਨਾਂ ਨੇ 4th ਜੁਲਾਈ ਦੀ ਪਰੇਡਸ ਦੇ ਵਿੱਚ ਹਿੱਸਾ ਲਿਆ ਹੈਗਾ। ਫਰੀਮੌਂਟ ਦੇ ਵਿੱਚ, ਬ੍ਰੈਂਟਫੋਰਡ 'ਚ ਇਸ ਵਾਰੀ ਪਹਿਲੀ ਵਾਰੀ ਬ੍ਰੈਂਟਫੋਰਡ ਦੇ ਜਿਹੜੇ ਪੰਜਾਬੀ ਭੈਣ ਭਰਾ ਆ, ਉਹਨਾਂ ਨੇ ਪਾਣੀ ਦੀਆਂ ਬੋਤਲਾਂ ਵੀ ਵੰਡੀਆਂ। ਸੋ ਉਹਦੇ ਬਾਰੇ ਆਪਾਂ ਆਉਣ ਵਾਲੇ ਕੁਛ ਸਮੇਂ ਦੇ ਵਿੱਚ ਸਪੈਸ਼ਲ ਰਿਪੋਰਟ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ 4th ਜੁਲਾਈ ਦੀ ਪਰੇਡਸ ਦੇ ਵਿੱਚ ਹਿੱਸਾ ਲਿਆ ਤੇ ਆਪਣੀ ਆਇਡੈਂਟੀਟੀ ਨੂੰ ਜਿਹੜਾ ਬਾਕੀ ਦੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਸ਼ੋਅ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਸੋ ਕਿਉਂਕਿ ਜਿਹੜਾ ਮਾਹੌਲ ਚੱਲ ਰਿਹਾ ਨਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਤੇ ਖਾਸ ਕਰਕੇ ਸਾਡੇ ਮੁਲਕ ਅਮਰੀਕਾ ਦੇ ਵਿੱਚ ਵੀ ਬੜਾ ਜਿਹੜਾ ਉਹ ਖਤਰਨਾਕ ਮਾਹੌਲ ਚੱਲ ਰਿਹਾ ਹੈਗਾ। ਸੋ ਇਸ ਮਾਹੌਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਕਿਤੇ ਵੀ ਕੋਈ ਆਫ਼ਤ ਆਉਂਦੀ ਹੈਗੀ ਆ, ਜਿੱਦਾਂ ਫਲੱਡ ਆਏ ਆ, ਕਿਤੇ ਵੀ ਖੁਸ਼ੀ ਹੁੰਦੀ ਆ, ਦੁੱਖ ਹੁੰਦਾ, ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਤਾਂ ਕਿ ਹਰ ਕੋਈ ਸਮਝੇ ਅਸੀਂ ਅਮਰੀਕਨ ਹੈਗੇ ਆ, ਪਲੱਸ ਅਸੀਂ ਉਹਦਾ ਹਿੱਸਾ ਹੈਗੇ ਆ। ਜੋ ਹੇਟ ਆ ਉਸ ਨੂੰ ਜਿਹੜੀ ਆ ਘਟਾਇਆ ਜਾ ਸਕੇ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।